ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਜੀ ਬਲਤੇਜ ਪੰਨੋ ਤੇ ਗੱਲਬਾਤ ਕਰਾਂਗੇ ਜੀ ਪੰਜਾਬ ਦੀ, ਭਾਰਤ ਦੀ ਜਾਂ ਗੁਆਂਢੀ ਮੁਲਕਾਂ ਦੇ ਵਿੱਚ ਕੀ ਕੁਛ ਹੋ ਰਿਹਾ ਉਸ ਤੇ ਸਾਡੀ ਅੱਜ ਦੀ ਵਿਚਾਰ ਚਰਚਾ ਰਹੂਗੀ ਜੀ। ਪੰਜਾਬੀ ਰੇਡੀਓ USA ਨੂੰ ਜੀ ਤੁਸੀਂ ਸੁਣ ਸਕਦੇ ਆ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ ਸੁਣ ਲਈ 832 551 5029 8325515029 6054756868 605 475 68 ਦੇ ਉੱਤੇ ਤੁਸੀਂ ਸੁਣ ਸਕਦੇ ਆ ਜੀ। ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਆ ਤੇ ਫੋਨ ਨੰਬਰ ਡਾਇਲ ਕਰਕੇ 1300768450 ਤੇ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜ ਸਕਦੇ ਆ ਜੀ। ਜਰਮਨੀ ਦੇ ਵਿੱਚ 5118090441 ਤੇ UK ਲਈ 3300101100 इन नंबरों पर डायल करके तुसी जुड़ सकते हैं जी। साडे अज दे इस प्रोग्राम नूं स्पॉन्सर कर रहे हैं जी रणजीत सिंह जी लेकपुर तो, करमपाल सिंह ते जसजीत कौर कलोवस तो, कुलवंत सिंह न्यूवार्क तो। बहुत बहुत धन्यवादी हैं जी इन्होंने इस प्रोग्राम नूं स्पॉन्सर किया जी। तो जी हुण आपां गलबात करांगे बलतेज पन्नू होरां दे नाल। बलतेज पन्नू जी सत श्री अकाल, स्वागत है पंजाबी रेडियो USA दे। सत श्री अकाल जी, धन्यवाद जी, मेहरबानी जी। बलतेज पन्नू जी ਆਪਾਂ ਗੱਲਬਾਤ ਅੱਜ ਸ਼ੁਰੂ ਕਰਦੇ ਹੈਗੇ ਆ। ਜਿਵੇਂ ਕੱਲ ਵੀ ਗੱਲਬਾਤ ਕੀਤੀ ਸੀਗੀ ਕਿ ਪਾਕਿਸਤਾਨ ਤੇ ਭਾਰਤ ਦੇ ਬਾਰਡਰ ਤੇ ਜਿਹੜੀ ਗੋਲਾਬਾਰੀ ਆ ਉਸੇ ਤਰ੍ਹਾਂ ਹੀ ਜਿਹੜੇ ਇੱਕ ਦੂਸਰੇ ਵੱਲ ਚੱਲ ਰਹੀ ਆ ਤੇ ਜਿਹੜੇ ਸਰਕਾਰਾਂ ਆ ਉਹ ਵੀ ਇੱਕ ਦੂਸਰੇ ਨੂੰ ਚੈਲੰਜ ਕਰ ਰਹੀਆਂ ਆ। ਇਹ ਕੀ ਹੋਊਗਾ ਇੱਥੇ? ਦੇਖੋ ਇਸ ਹੁਣ ਦੋਵਾਂ ਸਾਈਡਾਂ ਜਿਹੜੀਆਂ ਨੇ ਜੀ ਉਹ ਬਰਾਬਰ ਦੀ ਗੋਲਾਬਾਰੀ ਜਿਹੜੀ ਆ ਉਹ ਕਰ ਰਹੀਆਂ ਨੇ। ਜਿਹੜੀਆਂ ਲੇਟੈਸਟ ਖਬਰਾਂ ਨੇ ਉਹਦੇ ਮੁਤਾਬਕ ਜਿਹੜੀ ਸਾਡੇ ਰਾਤ ਲੰਘ ਕੇ ਗਈ ਹੈ ਇਹਦੇ ਵਿੱਚ ਕੁਛ ਜਿਹੜੀ ਸ਼ੈਲਿੰਗ ਹੈ ਜੀ ਉਹ ਘਟੀ ਹੈ ਪਾਕਿਸਤਾਨ ਦੀ ਸਾਈਡ ਤੋਂ। ਪਾਕਿਸਤਾਨ ਇਹ ਕਹਿੰਦਾ ਜੀ ਕਿ ਭਾਰਤ ਬਾਰ-ਬਾਰ ਉਲੰਘਣਾ ਕਰ ਰਿਹਾ। ਭਾਰਤ ਕਹਿੰਦਾ ਕਿ ਪਾਕਿਸਤਾਨ ਨੇ ਜਿਹੜੀ ਹੈ ਜੀ ਉਹ ਉਲੰਘਣਾ ਕੀਤੀ ਹੈ ਜੀ। ਜਿਹੜੇ ਰੱਖਿਆ ਮੰਤਰੀ ਨੇ ਭਾਰਤ ਦੇ ਅਰੁਣ ਜੇਤਲੀ, ਉਹਨਾਂ ਨੇ ਇਹ ਕਿਹਾ ਕਿ ਪਾਕਿਸਤਾਨ ਨੂੰ ਬਹੁਤ ਮਹਿੰਗਾ ਪਊਗਾ ਜੀ ਇਹ ਗੋਲਾਬਾਰੀ ਦਾ ਜਿਹੜਾ ਸ਼ੌਕ ਹੈ ਉਹਨਾਂ ਨੂੰ ਲੱਗਿਆ ਹੋਇਆ। ਉਧਰ ਨਵਾਜ਼ ਸ਼ਰੀਫ ਦੇ ਵੱਲੋਂ ਅੱਜ NSC ਦੀ ਮੀਟਿੰਗ ਜਿਹੜੀ ਹੈ ਜੀ ਉਹ ਤਲਬ ਕੀਤੀ ਗਈ ਹੈ। ਇਹਦੇ ਵਿੱਚ ਵਿਰੋਧੀ ਧਿਰ ਜਿਹੜਾ ਜੀ ਉਹ ਲਗਾਤਾਰ ਹਮਲੇ ਕਰ ਰਿਹਾ ਨਵਾਜ਼ ਸ਼ਰੀਫ ਦੇ ਉੱਤੇ ਕਿ ਇਹ ਉਹ ਕੀ ਸਰਹੱਦ ਦੇ ਉੱਤੇ ਜਿਹੜਾ ਜੀ ਕਰ ਰਹੇ ਨੇ। ਪਾਕਿਸਤਾਨ ਵਿਦੇਸ਼ ਮੰਤਰਾਲਾ ਜਿਹੜਾ ਜੀ ਉਹਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਉਹਦੇ ਵਿੱਚ ਕਿਹਾ ਕਿ ਮੀਟਿੰਗ ਵਿੱਚ ਭਾਰਤ ਦੇ ਵੱਲੋਂ ਸਰਹੱਦ ਦੇ ਉੱਤੇ LOC ਦੀ ਗੋਲੀਬੰਦੀ ਜਿਹੜੀ ਹੈ ਜੀ ਉਹਦੀ ਵਾਰ-ਵਾਰ ਉਲੰਘਣਾ ਕੀਤੀ ਜਾ ਰਹੀ ਹੈ, ਉਹਦਾ ਮੁੱਦਾ ਜਿਹੜਾ ਜੀ ਉਹ ਵਿਚਾਰਿਆ ਜਾਊਗਾ। ਪਾਕਿਸਤਾਨ ਇਹਦੇ ਵਿੱਚ ਜਾਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਜਿਹੜੇ ਨੇ ਉਹ ਕੀ ਫੈਸਲਾ ਲੈਂਦੇ ਨੇ ਇਹਦੇ ਉੱਤੇ ਬਹੁਤ ਕੁਝ ਡਿਪੈਂਡ ਕਰੂਗਾ। ਜਿੱਦਾਂ ਦੇ ਬਿਆਨ ਭਾਰਤ ਵਾਲੀ ਸਾਈਡ ਤੋਂ ਆਏ ਨੇ ਤੇ ਉੱਦਾਂ ਦੇ ਬਿਆਨ ਨਵਾਜ਼ ਸ਼ਰੀਫ ਦੇ ਵੀ ਆਉਂਦੇ ਨੇ ਤਾਂ ਨਿਰਸੰਦੇਹ ਜਿਹੜਾ ਸਰਹੱਦ ਦੇ ਉੱਤੇ ਵਿਵਾਦ ਹੈ ਜੀ ਉਹ ਵਧੂਗਾ। ਅਫਵਾਹਾਂ ਦੇ ਬਾਜ਼ਾਰ ਜਿਹੜੇ ਨੇ ਉਹ ਗਰਮ ਨੇ। ਕੋਈ ਕਹਿੰਦਾ ਜੀ ਉੱਥੇ ਮਿਜ਼ਾਈਲਾਂ ਜਿਹੜੀਆਂ ਨੇ ਉਹ ਤਾਣ ਦਿੱਤੀਆਂ ਨੇ, ਕੋਈ ਮਿਲਟਰੀ ਦੀ ਗੱਲ ਕਰਦਾ, ਪਰ ਕਿਸੇ ਤਰ੍ਹਾਂ ਦੀ ਕੋਈ ਹਿਲਜੁਲ ਜਿਹੜੀ ਹੈ ਜੀ ਮਿਲਟਰੀ ਦੇ ਵਿੱਚ ਇੱਥੇ ਭਾਰਤ ਵਾਲੀ ਸਾਈਡ ਤੇ ਦੇਖਣ ਨੂੰ ਨਹੀਂ ਮਿਲ ਰਹੀ ਕਿਉਂਕਿ ਪੰਜਾਬ ਸਰਹੱਦੀ ਇਲਾਕਾ ਇਸ ਕਰਕੇ ਇੱਥੇ ਤਾਂ ਜਿਹੜੀ ਹੈ ਜੀ ਉਹ ਹਿਲਜੁਲ ਤੁਹਾਨੂੰ ਨਜ਼ਰ ਆਉਣ ਲੱਗ ਜਾਂਦੀ ਹੈ ਕਿਉਂਕਿ ਬੇਸ ਮਿਲਟਰੀ ਦਾ ਪਟਿਆਲਾ ਵੀ ਹੈ ਜੀ। ਇਸ ਕਰਕੇ ਕੋਈ ਕਿਸੇ ਕਿਸਮ ਦੀ ਹਿਲਜੁਲ ਪੰਜਾਬ ਵਾਲੀ ਸਾਈਡ ਦੇ ਉੱਤੇ, ਭਾਰਤ ਵਾਲੀ ਸਾਈਡ ਦੇ ਤਾਂ ਅਜੇ ਨਜ਼ਰ ਨਹੀਂ ਆ ਰਹੀ। ਪਰ ਇਹਨਾਂ ਸਰਹੱਦਾਂ ਦੇ ਉੱਤੇ ਰਹਿੰਦੇ ਜਿਹੜੇ ਲੋਕ ਨੇ, ਜਿਹੜੀ ਭਾਰਤ ਪਾਕਿਸਤਾਨ ਸਰਹੱਦ ਹੈ ਪੰਜਾਬ ਵਾਲੀ ਵੀ, ਉੱਥੇ ਬਹੁਤ ਵੱਡੀ ਇੱਕ ਫਿਕਰਮੰਦੀ ਜਿਹੜੀ ਹੈ ਜੀ ਉਹ ਪਾਈ ਜਾ ਰਹੀ ਹੈ। ਦੂਜੀ ਫਿਕਰਮੰਦੀ ਜਿਹੜੀ ਹੈ ਜੀ ਉਹ ਕਿਉਂਕਿ ਬਹੁਤਾ ਵਪਾਰ ਜਿਹੜਾ ਪਾਕਿਸਤਾਨ ਦੇ ਨਾਲ ਹੋ ਰਿਹਾ ਉਹ ਵਾਘੇ ਤੋਂ ਹੋ ਰਿਹਾ, ਵਾਘੇ ਵਾਲੀ ਸਰਹੱਦ ਤੋਂ ਉਹ ਜਿਹੜਾ ਜੀ ਆਲਮੋਸਟ ਠੱਪ ਹੋਣ ਵੱਲ ਨੂੰ ਤੁਰ ਪਿਆ। ਕਰੋੜਾਂ ਰੁਪਈਏ ਜਿਹੜੇ ਨੇ ਜੀ ਉਹ ਵਪਾਰੀਆਂ ਦੇ ਦੋਨਾਂ ਸਾਈਡਾਂ ਦੇ ਉੱਤੇ, ਭਾਰਤ ਵਾਲੇ ਸਾਈਡ ਤੇ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਜਿਹੜੇ ਉਹ ਸਟਕ ਹੋ ਗਏ ਨੇ। ਅਦਰਵਾਈਜ਼ ਇਹ ਵਪਾਰ ਬਹੁਤ ਜ਼ਿਆਦਾ ਜਿਹੜਾ ਜੀ ਵੱਧ ਸਕਦਾ ਆ ਕਿਉਂਕਿ ਸਿਰਫ ਪਾਕਿਸਤਾਨ ਤੱਕ ਤਾਂ ਸੀਮਿਤ ਨਹੀਂ, ਅੱਗੋਂ ਵੀ ਜਾਂਦਾ। ਪਰ ਇਸੇ ਕਰਕੇ ਵਪਾਰ ਦੇ ਵਿੱਚ ਕੋਈ ਪੈਸੇ ਘੱਟ ਲੱਗਦੇ ਨੇ ਕਿ ਪਤਾ ਕੋਈ ਨਹੀਂ ਗਾ ਦੋਨਾਂ ਮੁਲਕਾਂ ਦੇ ਵਿਚਾਲੇ ਠਾਠ ਜਿਹੜੀ ਆ ਉਹ ਕਦੋਂ ਸ਼ੁਰੂ ਹੋ ਜਾਣੀ ਹੈ। ਤੇ ਜਿਨ੍ਹਾਂ ਨੇ ਲਾਏ ਨੇ ਜੀ ਉਹ ਪਹਿਲਾਂ ਵੀ ਜਦੋਂ ਸੀਮੈਂਟ ਦੇ ਵਿੱਚ ਲਾਏ ਸਨ ਉਦੋਂ ਠੱਗੇ ਗਏ ਜੀ, ਭਾਵ ਕਿ ਉਹ ਉਜੜ ਗਏ ਦੋਨਾਂ ਸਾਈਡਾਂ ਦੇ ਉੱਤੇ। ਹੁਣ ਜਿਹੜੇ ਵਪਾਰ ਦੇ ਵਿੱਚ ਲੱਗ ਰਹੇ ਨੇ, ਟਰੱਕ ਲੱਦੇ ਖੜੇ ਨੇ ਜੀ ਦੂਜੇ ਪਾਸੇ ਜਾਣ ਦੇ ਵਾਸਤੇ ਜਾਂ ਉੱਧਰੋਂ ਆਉਣ ਦੇ ਵਾਸਤੇ, ਪਰ ਇਹ ਜਿਹੜੇ ਹਾਲਾਤ ਨੇ ਉਹ ਸੁਖਾਵੇਂ ਨਾ ਹੋਣ ਦੀ ਵਜ੍ਹਾ ਕਰਕੇ ਡਰ ਦਾ ਮਾਹੌਲ ਜਿਹੜਾ ਜੀ ਉਹ ਬਣਿਆ ਹੋਇਆ ਦੋਨਾਂ ਮੁਲਕਾਂ ਦੇ ਵਪਾਰੀਆਂ ਦੇ ਵਿੱਚ। ਅਕਲ ਨੂੰ ਹੱਥ ਮਾਰਨ ਦੇ ਵਾਸਤੇ ਕੋਈ ਵੀ ਜਿਹੜਾ ਜੀ ਉਹ ਤਿਆਰ ਨਹੀਂ ਹੈ। ਰੋਜ਼ੀ ਰੋਟੀ ਜਿਹੜੀ ਆ ਉਹ ਸਭ ਤੋਂ ਪਹਿਲਾਂ, ਜੇ ਲੋਕਾਂ ਦੇ ਢਿੱਡ ਦੇ ਵਿੱਚ ਰੋਟੀ ਜਿਹੜੀ ਉਹ ਪੈਣੀ ਸ਼ੁਰੂ ਹੋ ਜਾਏ ਤਾਂ ਕੀ ਲੈਣਾ ਕਿਸੇ ਨੇ ਇੱਥੇ ਜਿਹੜੀ ਸਰਹੱਦ ਦੇ ਉੱਤੇ ਗੋਲਾਬਾਰੀ ਹੁੰਦੀ ਹੈ। ਪਰ ਸਿਆਸਤਦਾਨ ਨੇ ਜੀ, ਸੋ ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕੜੀ ਸਾਡੇ ਹੀ ਪੁੱਤਰ ਵੀਰ ਉਸ ਚੁੱਲ੍ਹੇ 'ਚ ਬਾਲਣੇ।
ਜੀ ਬਿਲਕੁਲ, ਲੋਕਾਂ ਦਾ ਹੀ ਨੁਕਸਾਨ ਹੁੰਦਾ ਹੈ, ਆਮ ਲੋਕਾਂ ਦਾ ਹੁੰਦਾ। ਤੇ ਅੱਗੇ ਗੱਲ ਕਰੀਏ ਹਰਿਆਣੇ ਦੀ ਵਿਧਾਨ ਸਭਾ ਬਾਰੇ, ਹਾਈ ਕੋਰਟ ਦਾ ਕੀ ਫੈਸਲਾ ਆਇਆ? ਇਹ ਬੜਾ ਅਜੀਬੋ-ਗਰੀਬ ਜਿਹਾ ਫੈਸਲਾ ਜੀ। ਉਹ ਮੈਂ ਪਾਤਰ ਸਾਹਿਬ ਦਾ ਜਿਹੜਾ ਉਹ ਸ਼ੇਰ ਆ ਨਾ ਜੀ, ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਸੋ ਇਹ ਹਰਿਆਣੇ ਦੇ ਵਾਸਤੇ ਜਿਹੜੇ ਹਰਿਆਣਾ ਜਨਹਿਤ ਕਾਂਗਰਸ ਦੇ 5 ਵਿਧਾਇਕ ਸੀਗੇ, ਸਾਲ 2009 ਦੇ ਵਿੱਚ ਇਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਤੇ ਹੁੱਡੇ ਦੀ ਸਰਕਾਰ ਦਾ ਸਮਰਥਨ ਇਹਨਾਂ ਨੇ ਜਿਹੜਾ ਸੀਗਾ ਉਹ ਕਰ ਦਿੱਤਾ ਸੀਗਾ। ਹੈਰਾਨਗੀ ਵਾਲੀ ਗੱਲ ਇਹ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਣ ਜਦੋਂ 5 ਦਿਨ ਰਹਿ ਗਏ ਸੀਗੇ ਇਹਦੇ ਵਿੱਚ 6 ਦਿਨ ਚੋਣਾਂ ਦੇ ਵਿੱਚ ਹਰਿਆਣੇ ਦੀਆਂ, ਤੇ ਉਦੋਂ ਪਹਿਲਾਂ ਜਿਹੜਾ ਜੀ ਇਹ ਫੈਸਲਾ ਸੁਣਾਇਆ ਤੇ ਇਹਨਾਂ ਨੂੰ ਅਯੋਗ ਕਰਾਰ ਦੇ ਦਿੱਤਾ ਜੀ, ਭਾਵ ਕਿ ਇਹਨਾਂ ਨੇ ਗਲਤ ਕੀਤਾ। ਇਹ ਕਿਉਂ ਜਿਹੜਾ ਜੀ ਗਏ ਹੁੱਡੇ ਦੀ ਸਰਕਾਰ ਦੇ ਵਿੱਚ ਇਹਨਾਂ ਲੋਕਾਂ ਨੇ ਰੱਜ ਕੇ ਜਿਹੜਾ ਜੀ ਆਨੰਦ ਮਾਣਿਆ ਸਰਕਾਰ ਦਾ। ਲਾਲ ਬੱਤੀਆਂ ਝੰਡੀ ਵਾਲੀਆਂ ਗੱਡੀਆਂ ਜਿਹੜੀਆਂ ਜੀ ਉਹ ਝੂਟੀਆਂ ਅਹੁਦਿਆਂ ਦਾ ਆਨੰਦ ਜਿਹੜਾ ਸੀ ਉਹ ਮਾਣਦੇ ਰਹੇ, ਜਿਹੜੀ ਸੀ ਉਹ ਬੀਠੀ ਰਹੀ, ਔਰ ਨਾ ਇਸ ਮਾਮਲੇ 'ਤੇ ਕਿਸੇ ਨੂੰ ਚੇਤਾ ਆਇਆ। ਹੁਣ ਇੱਕਦਮ ਚੇਤਾ ਆਇਆ, ਇੱਕ ਉਹ ਵੀ ਫੈਸਲਾ ਪਿਆ। ਤੇ ਹੁਣ ਕਰਨ ਦੀ ਕੀ ਲੋੜ ਸੀ ਜੀ? ਹਫ਼ਤਾ ਰਹਿ ਗਿਆ ਸੀਗਾ, ਉਸ ਤੋਂ ਬਾਅਦ ਊਂ ਹੀ ਜਿਹੜਾ ਦੀ ਸਾਰਾ ਕੁਛ ਕਹਾਣੀ ਜਿਹੜੀ ਉਹ ਸਾਹਮਣੇ ਆ ਜਾਣੀ ਹੈ। ਪਰ 6 ਦਿਨ ਪਹਿਲਾਂ ਚੋਣਾਂ ਤੋਂ ਰਹਿੰਦਿਆਂ ਅਯੋਗ ਕਰਾਰ ਦੇ ਦਿੱਤੇ ਗਏ ਨੇ। ਇਹਦਾ ਮਤਲਬ ਇਹ ਕਿ ਜਿਹੜੀ ਦਲ ਬਦਲੀ ਆ ਜੀ, ਉਹਨੂੰ ਇੱਕ ਕਿਸਮ ਦੇ ਨਾਲ ਇਹ ਉਤਸ਼ਾਹਿਤ ਹੀ ਕੀਤਾ ਗਿਆ ਜੀ। ਇਹਨਾਂ ਮਾਮਲਿਆਂ ਦੇ ਕੁਇਕ ਫੈਸਲੇ ਜਿਹੜੇ ਸੀਗੇ ਉਹ ਹੋਣੇ ਚਾਹੀਦੇ ਸੀ। ਜੀ ਬਿਲਕੁਲ। ਤੇ ਅੱਗੇ ਜੀ ਗੱਲ ਕਰੀਏ, ਕੋਲੇ ਦੀ ਕਮੀ ਦੇ ਕਾਰਨ ਕਿੰਨੇ ਕੁ ਥਰਮਲ ਪਲਾਂਟ ਆ ਉਹ ਬੰਦ ਹੋਏ ਆ? ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਜੀ ਇੱਕ ਵੱਡੀ ਮੁਸੀਬਤ ਬਰੂਹਾਂ ਤੇ ਖੜੀ ਹੈ ਜੀ। ਔਰ ਜਿਹੜਾ ਇਹ ਕਿਹਾ ਜਾਵੇ ਜੀ ਕਿ ਕੋਈ ਪਤਾ ਨਹੀਂ ਇੱਥੇ ਹਨੇਰਾ ਜਿਹੜਾ ਕਦੋਂ ਛਾ ਜਾਣਾ ਜੀ, ਤਾਂ ਇਹਦੇ ਵਿੱਚ ਮੇਰਾ ਖਿਆਲ ਕੋਈ ਅਤਕਥਨੀ ਨਹੀਂ ਹੋਊਗੀ। ਪੰਜਾਬ ਦੇ ਸਰਕਾਰੀ ਖੇਤਰ ਦੇ 3 ਥਰਮਲ ਪਲਾਂਟਾਂ ਦੀਆਂ ਕੁੱਲ 14 ਉਤਪਾਦਨ ਯੂਨਿਟਾਂ ਦੇ ਵਿੱਚੋਂ 11 ਯੂਨਿਟਾਂ ਜਿਹੜੀਆਂ ਉਹ ਬੰਦ ਹੋ ਚੁੱਕੀਆਂ ਨੇ। ਕੱਲ ਤੱਕ 8 ਯੂਨਿਟਾਂ ਬੰਦ ਸੀਗੀਆਂ। ਪਿਛਲੀ ਰਾਤ ਜਿਹੜਾ ਜੀ ਬਠਿੰਡਾ, ਲਹਿਰਾ ਮੁਹੱਬਤ ਤੇ ਰੋਪੜ ਥਰਮਲ ਪਲਾਂਟਾਂ ਦੇ ਇੱਕ ਹੋਰ ਯੂਨਿਟ ਬੰਦ ਕਰ ਦਿੱਤਾ ਗਿਆ ਜੀ। ਔਰ ਇਹ ਵੀ ਹੁਣ ਜਿਹੜੇ ਬੰਦ ਹੋਣ ਵਾਲੇ ਥਰਮਲ ਪਲਾਂਟ ਨੇ ਉਹਨਾਂ ਦੀ ਗਿਣਤੀ ਯੂਨਿਟਾਂ ਦੀ 11 ਜਿਹੜੀ ਆ ਜੀ ਉਹ ਹੋ ਗਈ ਹੈ। ਇਹਨਾਂ ਅੱਜ ਤੱਕ ਪਹਿਲਾਂ ਕਦੀ ਜਿਹੜਾ ਜੀ ਬੰਦ ਨਹੀਂ ਕੀਤਾ ਗਿਆ। ਇਹ ਆਪਣੇ ਆਪ ਦੇ ਵਿੱਚ ਰਿਕਾਰਡ ਹੈ ਜੀ। ਜਿਹੜੇ ਐਕਸਪਰਟ ਨੇ ਉਹ ਮੰਨਦੇ ਨੇ ਕਿ ਪਹਿਲਾਂ ਕਦੀ ਕੋਲੇ ਦੀ ਇੰਨੀ ਕਮੀ ਜਿਹੜੀ ਆ ਦੇਖਣ ਨੂੰ ਨਹੀਂ ਮਿਲੀ ਜਿੰਨੀ ਇਸ ਵੇਲੇ ਜਿਹੜੀ ਆ ਜੀ ਉਹ ਵੇਖਣ ਨੂੰ ਮਿਲ ਰਹੀ ਹੈ। ਬਠਿੰਡਾ ਥਰਮਲ ਪਲਾਂਟ 1974 ਤੋਂ ਚੱਲ ਰਿਹਾ, ਜਦੋਂ ਕਿ ਰੋਪੜ ਥਰਮਲ ਪਲਾਂਟ 1984 ਦੇ ਵਿੱਚ ਸ਼ੁਰੂ ਹੋਇਆ ਸੀ ਪਹਿਲੀ ਉਹਦੀ ਯੂਨਿਟ। ਲਹਿਰਾ ਮੁਹੱਬਤ ਥਰਮਲ ਪਲਾਂਟ 1977 ਦੇ ਵਿੱਚ ਜਿਹੜਾ ਜੀ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ। ਇਹ ਤੋਂ ਪਹਿਲਾਂ 11 ਯੂਨਿਟਾਂ ਬੰਦ ਕਰਨ ਦੀ ਨੌਬਤ ਕਦੇ ਨਹੀਂ ਆਈ। ਬਠਿੰਡਾ ਥਰਮਲ ਪਲਾਂਟ ਦੇ ਕੁੱਲ 5 ਦੇ ਵਿੱਚੋਂ 4 ਯੂਨਿਟ ਬੰਦ ਹੋਣ ਪਿੱਛੋਂ ਹੁਣ ਸਿਰਫ 1 ਨੰਬਰ ਯੂਨਿਟ ਜਿਹੜਾ ਉਹ ਚਾਲੂ ਰਹਿ ਗਿਆ। ਲਹਿਰਾ ਮੁਹੱਬਤ ਥਰਮਲ ਪਲਾਂਟ 4 ਦੇ ਵਿੱਚੋਂ 3 ਯੂਨਿਟ ਬੰਦ ਹੋ ਗਏ ਨੇ, ਇੱਕ ਸਿਰਫ ਯੂਨਿਟ ਜਿਹੜਾ ਜੀ ਉਹ ਚੱਲ ਰਿਹਾ। ਰੋਪੜ ਥਰਮਲ ਪਲਾਂਟ ਦੇ 6 ਵਿੱਚੋਂ 5 ਯੂਨਿਟ ਬੰਦ ਹੋ ਗਏ ਨੇ। ਇਹ ਵੀ ਸਿਰਫ 4 ਨੰਬਰ ਯੂਨਿਟ ਜਿਹੜੀ ਹੈ ਜੀ ਉਹ ਤੱਤੀ ਰਹੀ ਹੈ, ਭਾਵ ਕਿ ਉਹ ਚੱਲ ਰਹੀ ਹੈ। ਰੋਪੜ ਤੇ ਲਹਿਰਾ ਮੁਹੱਬਤ ਥਰਮਲ ਪਲਾਂਟਾਂ ਦੇ ਵਿੱਚ ਵੀ ਇੱਕ ਯੂਨਿਟ ਜਿਹੜਾ ਜੀ ਉਹ 9 ਵਜੇ ਬੰਦ ਕਰ ਦਿੱਤਾ ਗਿਆ। ਬੇਸ਼ਰਮੀ ਦੀ ਹੱਦ ਹੈ ਜੀ ਕਿ ਪਾਵਰਕਾਮ ਜਿਹੜੀ ਆ ਉਹ ਕਹਿੰਦੀ ਆ ਕਿ ਬਿਜਲੀ ਦੀ ਮੰਗ ਬਹੁਤ ਘਟ ਗਈ ਹੈ, ਇਸ ਕਰਕੇ ਯੂਨਿਟ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ। ਜਿਹੜੀ ਅਸਲ ਕਹਾਣੀ ਆ ਉਹ ਨਹੀਂ ਦੱਸ ਰਹੇ ਕਿ ਕੋਲਾ ਜਿਹੜਾ ਉਹ ਨਹੀਂ ਮਿਲ ਰਿਹਾ। ਕੋਲਾ ਨਹੀਂ ਮਿਲੂਗਾ ਤੇ ਫਿਰ ਕਹਾਣੀ ਜਿਹੜੀ ਹੈ ਉਹ ਕਿੱਧਰ ਨੂੰ ਜਾਊਗੀ, ਕਿਸ ਪਾਸੇ ਵੱਲ ਨੂੰ ਜਾਊਗੀ, ਤੁਸੀਂ ਅੰਦਾਜ਼ਾ ਸਕਦੇ ਹੋ। ਮੈਨੂੰ ਨਹੀਂ ਲੱਗਦਾ ਕਿ ਜਿਹੜੀ ਕੇਂਦਰੀ ਪੂਲ ਦੇ ਵਿੱਚੋਂ ਪਹਿਲਾਂ ਜਿਹੜੀ ਬਿਜਲੀ ਮਿਲਦੀ ਸੀ ਉਹਦੇ ਵਿੱਚ ਵੀ ਕਿਸੇ ਕਿਸਮ ਦਾ ਕੋਈ ਇਜ਼ਾਫਾ ਹੋਣ ਦੇ ਆਸਾਰ ਨੇ, ਕਿਉਂਕਿ ਜਿਹੋ ਦੀ ਟੈਨਸ਼ਨ ਜਿਹੜੀ ਹੈ ਜੀ ਕ੍ਰੀਏਟ ਹੋ ਗਈ ਆ ਜਿਹੜੀ ਕੇਂਦਰ ਦੀ ਸਰਕਾਰ ਦੇ ਨਾਲ, ਇੰਨੀ ਤਾਂ ਕਦੀ ਕਾਂਗਰਸ ਦੇ ਟਾਈਮ ਦੇ ਵਿੱਚ ਕਿਸੇ ਨੇ ਸੋਚੀ ਵੀ ਨਹੀਂ ਸੀ ਕਿ ਇਸ ਲੈਵਲ ਦੀ ਆ ਸਕਦੀ ਹੈ ਜਦੋਂ ਦੀ ਸਕੀ ਮਾਂ ਆਈ ਹੈ ਜੀ। ਜੀ ਬਿਲਕੁਲ ਜੀ। ਬਿਜਲੀ ਜਿਹੜਾ ਇੱਕ ਜੋਕ ਚੱਲਦਾ ਕਿ ਸਰਪਲਸ ਹੋ ਗਈ ਆ। ਤੇ ਜੀ ਅੱਗੇ ਗੱਲ ਕਰਦੇ ਹਾਂ, ਝੋਨੇ ਦੀ ਜਿਹੜੀ ਖਰੀਦੋਦਾਰੀ ਆ ਅਜੇ ਤੱਕ ਸ਼ੁਰੂ ਨਹੀਂ ਹੋਈ, ਤਾਂ ਪਰ ਇਹ ਵੀ ਪਤਾ ਲੱਗਾ ਕਿ ਜਿਹੜੀ ਸ਼ਰਾਬ ਆ ਉਹ 24 ਘੰਟੇ ਉਪਲਬਧ ਆ ਕਿਸਾਨਾਂ ਲਈ। ਉਹ ਤਾਂ ਮੰਡੀਆਂ ਦੇ ਨਾਲ ਜਿਹੜੇ ਜੀ ਠੇਕੇ ਖੋਲ ਦਿੱਤੇ ਗਏ ਨੇ, ਜਾਣ ਥੋੜੀ ਦੇਣਾ ਦੀ ਕਿਸੇ ਨੂੰ। ਇਹ ਤਾਂ ਹੋਮ ਡਿਲੀਵਰੀ ਵਾਲੀ ਜਿਹੜੀ ਗੱਲ ਆ ਨਾ ਜੀ ਉਹ ਹੋ ਗਈ ਹੈ। ਝੋਨੇ ਦੀ ਭਰਾਈ ਦਾ ਜਿਹੜਾ ਰੇੜਕਾ ਜੀ ਉਹ ਅਜੇ ਕੋਈ ਹੱਲ ਨਹੀਂ ਨਿਕਲਿਆ। ਜਿਹੜੇ ਸਰਕਾਰ ਹੈ ਜੀ ਉਹ ਸਾਰੀ ਦੀ ਸਾਰੀ ਹਰਿਆਣੇ ਦੇ ਵਿੱਚ ਬੈਠੀ ਆ। ਉੱਥੇ ਉਹਨਾਂ ਨੂੰ ਜਿਹੜਾ ਚੌਟਾਲਾ ਪਰਿਵਾਰ ਦਾ ਬਹੁਤ ਫਿਕਰ ਹੈ ਵੀ ਕਿਸੇ ਵੀ ਹਾਲਤ ਦੇ ਵਿੱਚ ਉਹ ਕਿਤੇ ਹਾਰ ਨਾ ਜਾਵੇ। ਸਾਡੇ ਖੇਤੀਬਾੜੀ ਮੰਤਰੀ ਕੈਨੇਡਾ ਦੇ ਵਿੱਚ ਆਨੰਦ ਮਾਣ ਰਹੇ ਨੇ ਜੀ ਪਾਰਟੀਆਂ ਦਾ। ਤੋ ਪੰਜਾਬ ਦੇ ਵਿੱਚ ਹੁਣ ਤੱਕ ਜਿਹੜਾ ਖਰੀਦਿਆ ਗਿਆ ਝੋਨਾ ਜੀ 36,68,000 ਟਨ ਝੋਨੇ ਦੀ ਭਰਾਈ ਜਿਹੜੀ ਹੈ ਜੀ 40 ਕਿਲੋ ਦੇ ਹਿਸਾਬ ਦੇ ਨਾਲ ਕੀਤੀ ਗਈ ਹੈ। ਪੁਰਾਣਾ ਜਿਹੜਾ ਬਾਰਦਾਨਾ ਉਹਦੇ ਵਿੱਚ ਇਹ ਕੀਤੀ ਜਾ ਰਹੀ ਹੈ। ਅਧਿਕਾਰੀ ਕਹਿੰਦੇ ਨੇ ਕੋਈ ਨਵੇਂ ਹੁਕਮ ਉਹਨਾਂ ਕੋਲੇ ਆਏ ਨਹੀਂ। ਇਹਦੇ ਸਥਾਈ ਹੱਲ ਦੇ ਵਾਸਤੇ ਜਿਹੜੀ ਕੇਂਦਰੀ ਟੀਮ ਸੀਗੀ ਉਹਨੇ ਪਟਿਆਲੇ
ਦੇ ਵਿੱਚ ਦੌਰਾ ਜਿਹੜਾ ਜੀ ਕੀਤਾ, ਇਹਦਾ ਜਾਇਜ਼ਾ ਵੀ ਲਿਆ। ਬੜੇ ਕੁਛ ਦਿਲਚਸਪ ਸਾਹਮਣੇ ਆਏ ਨੇ, ਕਿਉਂਕਿ ਮਜ਼ਦੂਰਾਂ ਨੇ 40 ਕਿਲੋ ਝੋਨੇ ਦੀ ਭਰਾਈ ਕਰਕੇ ਸਾਹਮਣੇ ਰੱਖਤੀ। ਔਰ ਇਹ ਵੱਖਰੀ ਗੱਲ ਹੈ ਕਿ 40 ਕਿਲੋ ਦੀ ਇਹ ਭਰਤੀ ਹੋਈ ਤਾਂ ਬੜੀ ਮੁਸ਼ਕਿਲ ਨਾਲ ਸੀ, ਪਰ ਇੱਦਾਂ ਦੀ ਕਾਰਵਾਈ ਨੇ ਮਾਮਲਾ ਫਿਰ ਤੋਂ ਸ਼ਸ਼ੋਪੰਜ ਦੇ ਵਿੱਚ ਜਿਹੜਾ ਜੀ ਉਹ ਪਾ ਦਿੱਤਾ, ਕਿਉਂਕਿ 40 ਕਿਲੋ ਝੋਨਾ ਜਿਹੜਾ ਜੀ ਉਹ ਬੋਰੀ ਦੇ ਵਿੱਚ ਪੈ ਹੀ ਨਹੀਂ ਸਕਦਾ। ਜੇ ਪੈ ਜਾਂਦਾ ਤਾਂ ਉਹਦੀ ਉੱਪਰ ਨੂੰ ਜਿਹੜੀ ਟੀਸੀ ਲੱਗ ਜਾਂਦੀ ਆ, ਫਿਰ ਉਹਨੂੰ ਬੰਦ ਨਹੀਂ ਕੀਤਾ ਜਾ ਸਕਦਾ ਜੀ। ਜਦੋਂ ਕਿ ਇੱਥੇ ਇਹ ਕਿਹਾ ਗਿਆ ਜੀ ਕਿ 35 ਕਿਲੋ ਵਾਲਾ ਜਿਹੜਾ ਇਹ ਬਾਰਦਾਨਾ ਹੈ ਉਹਦੇ ਵਿੱਚ 40 ਕਿਲੋ ਝੋਨਾ ਜਿਹੜਾ ਉਹ ਭਰਿਆ ਜਾਵੇ। ਔਰ 5 ਕਿਲੋ ਝੋਨਾ ਜਿਹੜਾ ਜੀ ਉਹ ਕਾਫੀ ਹੋ ਜਾਂਦਾ, ਇਸ ਕਰਕੇ ਉਹ ਸੀਤੀ ਨਹੀਂ ਜਾ ਸਕਦੀ ਬੋਰੀ। ਇਹ ਸਿਰਫ ਔਰ ਸਿਰਫ ਜਿਹੜੇ ਇੱਥੇ ਆੜ੍ਹਤੀਏ ਨੇ ਨਾ ਜੀ, ਉਹਨਾਂ ਨੂੰ ਲਾਭ ਪਹੁੰਚਾਉਣ ਦੇ ਵਾਸਤੇ ਕੀਤਾ ਜਾ ਰਿਹਾ ਵੀ ਠੱਗ ਲਓ ਜਿੰਨਾ ਤੁਸੀਂ ਠੱਗ ਸਕਦੇ ਹੋ, ਜਿੰਨਾ ਲੁੱਟ ਸਕਦੇ ਹੋ ਤੁਸੀਂ ਲੁੱਟ ਲਓ। ਆਹੀ 4 ਦਿਨ ਨੇ। ਫਿਰ ਜਿਹੜਾ ਜਦੋਂ ਜ਼ਿਮੀਂਦਾਰ ਰੁਲਦਾ ਨਾ ਜੀ, ਉਹ ਵਿਰੋਧ ਕਰਦਾ ਇਸ ਚੀਜ਼ ਦਾ ਕਿ ਬਾਰਦਾਨਾ ਤੁਹਾਡੇ ਕੋਲੇ ਹੈ ਨਹੀਂ ਗਾ, ਉਹਦੀ ਢੇਰੀ ਪਈ ਆ ਜੀ। ਫਿਰ ਉਹ ਜਿਹੜੇ ਆਉਂਦੇ ਨੇ ਜੀ 11-12 ਜਣੇ ਇਕੱਠੇ ਹੋ ਕੇ ਇੱਕ ਦਾਣਾ ਚੁੱਕਦੇ ਨੇ, ਮੂੰਹ 'ਚ ਪਾ ਕੇ ਕਹਿ ਦਿੰਦੇ ਆ ਜੀ ਕਿ ਇਹਦੇ ਵਿੱਚ ਇੰਨੀ ਜਿਹੜੀ ਆ ਨਵੀਂ ਆ, ਅਸੀਂ ਨਹੀਂ ਲੈਣੀ। ਤੇ ਉਹ ਵਿਚਾਰਾ ਤਰਲੇ ਕਰਦਾ ਜਿਹੜਾ ਜੀ ਆੜ੍ਹਤੀਆਂ ਦੇ ਕਿ ਜਿਹੜੇ ਭਾਅ ਦੇ ਉੱਤੇ ਹੋ ਸਕਦਾ ਚੁੱਕ ਲਓ, ਤੇ ਫਿਰ ਮਿੱਥੇ ਰੇਟ ਤੋਂ 200 ਰੁਪਈਆ ਘੱਟ 300 ਰੁਪਈਆ ਘੱਟ ਜਿਹੜਾ ਜੀ ਉਹ ਠੱਗਦਾ। ਤੇ ਅੱਗੋਂ ਝੋਨਾ ਜਦੋਂ ਭਰ ਲੈਂਦਾ ਉਹ ਬਾਰਦਾਨੇ ਦੇ ਵਿੱਚ, ਆਪਣੇ ਬਾਰਦਾਨੇ ਦੇ ਵਿੱਚ ਪ੍ਰਾਈਵੇਟ, ਤੇ ਨਾਲ ਦੀ ਨਾਲ ਏਜੰਸੀਆਂ ਨੂੰ ਜਿਹੜਾ ਜੀ ਉਹ ਜਿਹੜੇ 300 ਪੂਰੇ ਮੁੱਲ ਦੇ ਉੱਤੇ ਜਿਹੜਾ ਜੀ ਉਹ ਚੁਕਾ ਦਿੰਦਾ। ਏਜੰਸੀਆਂ ਉੱਥੋਂ ਵੀ ਚੱਕ ਲੈਂਦੀਆਂ ਨੇ, ਕਿਉਂਕਿ ਉਹਨਾਂ ਦਾ ਹਿੱਸਾ ਪੱਤੀ ਉੱਧਰ ਰੱਖਿਆ ਹੋਇਆ। ਅੱਗੇ ਤੋਂ ਅੱਗੇ ਜਿਹੜਾ ਇਹ ਹਿੱਸਾ ਪੱਤੀ ਚੱਲਦਾ ਜੀ, ਉਹ ਜ਼ਿਮੀਂਦਾਰ ਨੂੰ ਇਸ ਵੇਲੇ ਕੋਹੜ ਬਣ ਕੇ ਜਿਹੜਾ ਜੀ ਉਹ ਲੱਗ ਗਿਆ, ਉਹਨੂੰ ਠੱਗਿਆ ਜਾ ਰਿਹਾ ਜੀ ਦੋਨਾਂ ਹੱਥਾਂ ਦੇ ਨਾਲ। ਔਰ ਕਿਸਾਨਾਂ ਦੀ ਹਮਾਇਤੀ ਸਰਕਾਰ ਜਿਹੜੀ ਹੈ ਜੀ ਇਹਦੇ ਵਿੱਚ 100% ਇਸ ਵੇਲੇ ਕੌਣ ਸ਼ਾਮਲ ਹੈ ਜੀ। ਬਿਲਕੁਲ ਜੀ, ਇਹ ਕਿਹਾ ਤਾਂ ਜ਼ਰੂਰ ਜਾਂਦਾ ਹੈ ਕਿ ਕਿਸਾਨਾਂ ਦੀ ਹਮਾਇਤੀ ਸਰਕਾਰ ਆ, ਪਰ ਹਮਾਇਤ ਇਹਨਾਂ ਦੀ ਕਦੀ ਵੀ ਨਹੀਂ ਹੁੰਦੀ। ਫਸਲਾਂ ਜਿਹੜੀਆਂ ਆ ਕਾਫੀ ਟਾਈਮ ਤੋਂ ਰੁਲ ਰਹੀਆਂ ਆ, ਤੇ ਫਿਰ ਵੀ ਦੇਖ ਲਓ ਕਿ ਜਿਹੜੇ ਕਿਸਾਨ ਆ ਉਹ ਵੀ ਕਈ ਵਾਰੀ ਭੁੱਲ ਜਾਂਦੇ ਕਿ ਸਾਡੇ ਨਾਲ ਇੰਨਾ ਕੁਝ ਹੋਇਆ ਸੀ। ਅੱਗੇ ਗੱਲ ਕਰੀਏ ਜੀ, ਜਿਹੜੇ ETT ਦੇ ਟੀਚਰ ਆ, ਬੇਰੁਜ਼ਗਾਰ ਆ, ਪੁਲਿਸ ਵੀ ਉਹਨਾਂ ਦੀ ਡੰਡੇ ਨਾਲ ਸੋਹਣੀ ਸੇਵਾ ਕਰ ਰਹੀ ਹੈ। ਪਿਛਲੇ ਦਿਨੀ ਇੱਕ ਲੜਕੀ ਜਿਹੜੀ ਆਤਮ ਹੱਤਿਆ ਕਰ ਗਈ ਸੀ ਇੱਥੇ ਸੁਨਾਮ ਦੇ ਨੇੜੇ ਜੀ, ਉਹਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਸੀਗਾ ਉਸ ਟਾਈਮ ਜਦੋਂ ਉਹਦੀ ਮਾਂ ਨੇ ਉਹਦੇ ਹੈ ਨਹੀਂ ਸੀਗੇ ਜੀ ਪੈਸੇ ਬੱਸ ਜੋਗੇ, ਉਹਨੇ ਕੁਝ ਕਣਕ ਦੇ ਕੇ ਕਿਹਾ ਸੀ ਪੁੱਤ ਇਹਦੇ ਨਾਲ ਟਿਕਟ ਅੱਜ ਦੀ ਲੈ ਲਈ। ਉਹ ਅਗਲੇ ਦਿਨ ਆ ਕੇ ਜੀ ਜਿਹੜੀ ਕਾਲਜ ਤੋਂ ਆ ਕੇ ਖੁਦਕੁਸ਼ੀ ਕਰ ਗਈ। ਉਸ ਚਿੱਠੀ ਦੇ ਵਿੱਚ ਉਹਨੇ ਲਿਖਿਆ ਸੀਗਾ ਕਿ ਮਾਂ ਮੈਂ ਜਿਹੜੀ ETT ਕਰ ਰਹੀ ਹਾਂ, ਤੁਸੀਂ ਇੰਨਾ ਤੰਗ ਹੋ ਕੇ ਮੈਨੂੰ ਪੜ੍ਹਾ ਰਹੇ ਹੋ ਕਿ ਕੱਲ ਨੂੰ ਸ਼ਾਇਦ ਸਾਡੇ ਦਿਨ ਜਿਹੜੇ ਨੇ ਉਹ ਪਲਟਣਗੇ। ਪਰ ਉਹਨੇ ਇਹ ਲਿਖਿਆ ਸੀਗਾ ਉਸ ਵਿੱਚ ਕਿ ETT ਦੀ ਅਧਿਆਪਕ ਬਣ ਕੇ ਮੈਨੂੰ ਵੀ ਪਤਾ ਹੈ ਕਿ ਕਿਸੇ ਨਾ ਕਿਸੇ ਚੌਂਕ ਦੇ ਉੱਤੇ ਹੱਥ ਜਿਹੜੇ ਨੇ ਮੈਨੂੰ ਤੋੜੋਏ ਪੈਣੇ ਨੇ, ਭਾਵ ਕਿ ਨੌਕਰੀ ਜਿਹੜੀ ਉਹ ਨਹੀਂ ਮਿਲਣੀ। ਪੁਲਿਸ ਦੇ ਡੰਡੇ ਜਿਹੜੇ ਨੇ ਉਹ ETT ਪਾਸ ਕਰਨ ਤੋਂ ਬਾਅਦ ਜਿਹੜਾ ਜੀ ਉਹ ਜ਼ਰੂਰ ਮਿਲਣਗੇ। ਇਹ ਮੁਹਾਲੀ ਦੇ ਵਿੱਚ ਜਿਹੜਾ ਵਿਕਾਸ ਭਵਨ ਦੇ ਬਾਹਰ ਜਿਹੜਾ ਧਰਨਾ ਦੇਣ ਦੇ ਵਾਸਤੇ ਇਕੱਠੇ ਹੋਏ ETT ਟੈਕ ਪਾਸ ਜਿਹੜੇ ਅਧਿਆਪਕ ਯੂਨੀਅਨ ਦੇ ਮੈਂਬਰ ਸੀਗੇ ਜੀ, ਉਹਨਾਂ ਨੂੰ ਪੁਲਿਸ ਨੇ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਜਿਹੜੀ ਇਹਦੀ ਕੀਤੀ ਆ। ਇਹ ਅੰਬ ਸਾਹਿਬ ਦੇ ਨੇੜੇ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਨਾਅਰੇ ਜਿਹੜੇ ਉਹ ਮਾਰ ਰਹੇ ਸਨ। ਜਿਹੜੇ ETT ਟੈਕ ਪਾਸ ਅਧਿਆਪਕ ਯੂਨੀਅਨ ਦਾ ਸੀਨੀਅਰ ਮੀਤ ਪ੍ਰਧਾਨ ਹੈ ਜੋਗਿੰਦਰ ਸਿੰਘ ਵਰੇ, ਉਹਦੀ ਬਹੁਤ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਆ। ਉਹਦੀ ਪੱਗ ਲਾਹ ਦਿੱਤੀ ਗਈ ਜੀ, ਉਹਦੇ ਵਾਲ ਜਿਹੜੇ ਉਹ ਖਿਲਾਰ ਕੇ ਸਿਰ ਦੇ ਵਿੱਚ ਜਿਹੜੇ ਪਏ ਰਹੇ, ਔਰ ਜਿਹੜੇ ਪੁਲਿਸ ਵਾਲੇ ਸਨ ਉਹਦੇ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਰਹੇ। ਜਿਹੜੇ ਬਾਕੀ ਜਿਹੜੇ ਨਾਲ ਉਹਦੇ ਆਏ ਮੈਂਬਰ ਸਾਹਿਬਾਨ ਸਨ ਜੀ, ਉਹਨਾਂ ਨੂੰ ਵੀ ਬਹੁਤ ਬੁਰੇ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਵਿਛਾ ਕੇ ਜਿਹੜਾ ਜੀ ਉਹ ਪੁਲਿਸ ਨੇ ਕੁੱਟਿਆ, ਕਿਉਂਕਿ ਰਾਜ ਨਹੀਂ ਸੇਵਾ ਜਿਹੜੀ ਡੰਡੇ ਵਾਲੀ ਹੈ। ਜੀ ਬਿਲਕੁਲ, ਪਰ ਇੱਕ ਗੱਲ ਦੀ ਹੈਰਾਨੀ ਹੁੰਦੀ ਹੈ ਪੰਨੂ ਸਾਹਿਬ ਕਿ ਜਿਸ ਤਰ੍ਹਾਂ ਇੰਨਾ ਕੁਝ ਹੋ ਰਿਹਾ ਪੰਜਾਬ ਦੇ ਵਿੱਚ, ਚੁੰਨੀਆਂ ਰੋਲ ਰਹੀਆਂ ਆ, ਨੌਜਵਾਨਾਂ ਦੇ ਹੱਡ ਕੁੱਟੇ ਜਾ ਰਹੇ ਆ, ਪੱਗਾਂ ਰੋਲੀਆਂ ਰਹੀਆਂ, ਪਰ ਕੋਈ ਜਿਹੜਾ ਜਾਂ ਕੋਈ ਅਕਾਲੀ ਲੀਡਰ ਆ ਜਾਂ ਜਿਹੜੇ ਵਿਰੋਧੀ ਲੀਡਰ ਵੀ ਆ ਉਹ ਇਸ ਮਸਲੇ ਤੇ ਨਹੀਂ ਬੋਲਦੇ ਆ ਜੀ। ਵਿਰੋਧੀ ਲੀਡਰਸ਼ਿਪ ਪ੍ਰੋਬਲਮ ਇਹ ਹੈ ਜੀ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਤਾਂ ਹੈਗੀ ਕਾਂਗਰਸ। ਇਹ ਨਹੀਂ ਹੈ ਕਿ ਧਿਰ ਕਮਜ਼ੋਰ ਹੈ, ਧਿਰ ਉਹਨਾਂ ਕੋਲੇ ਇਨਫ MLAs ਨੇ ਜੀ, ਪਰ ਪ੍ਰੋਬਲਮ ਇਹ ਹੈ ਕਿ ਛਿੱਤਰੀ ਦਾਲ ਵੰਡਣ ਦੇ ਵਿੱਚ ਉਹ ਲੱਗੇ ਹੋਏ ਨੇ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਹੈ ਕਿ ਕਿਹੜੇ ਟਾਈਮ ਮੈਨੂੰ ਪ੍ਰਧਾਨਗੀ ਜਿਹੜੀ ਹੈ ਜੀ ਉਹ ਮਿਲ ਜੇ ਕਾਂਗਰਸ ਦੀ, ਤੇ ਸ਼ਾਇਦ ਉਸ ਤੋਂ ਬਾਅਦ ਮਸਲੇ ਚੁੱਕਾ। ਪ੍ਰਤਾਪ ਸਿੰਘ ਬਾਜਵਾ ਹੋਰੀ ਆਪਣੀ ਪ੍ਰਧਾਨਗੀ ਬਚਾਉਣ ਦੇ ਚੱਕਰ ਦੇ ਵਿੱਚ ਲੱਗੇ ਹੋਏ ਨੇ। ਸੋ ਅੰਨੀ ਨੂੰ ਬੋਲਾ ਘੜੀਸੀ ਫਿਰਦਾ ਜੀ। ਇਹ ਕੁਛ ਇਹੋ ਜਿਹੇ ਹਾਲਾਤ ਜਿਹੜੇ ਨੇ ਨਾ ਉਹ ਬੜੇ ਹੋਏ ਨੇ। ਇਹੋ ਜਿਹੇ ਟਾਈਮ ਦੇ ਉੱਤੇ ਵਿਰੋਧੀ ਧਿਰ ਦਾ ਜਾਂ ਹਮੇਸ਼ਾ ਹੀ ਵਿਰੋਧੀ ਧਿਰ ਦਾ ਰੋਲ ਜਿਹੜਾ ਹੁੰਦਾ ਨਾ
ਨਾ ਜੀ ਕਿਸੇ ਵੀ ਸੂਬੇ ਦੇ ਵਿੱਚ, ਕਿਸੇ ਵੀ ਮੁਲਕ ਦੇ ਵਿੱਚ ਉਹ ਜ਼ਿਆਦਾ ਜ਼ਿੰਮੇਵਾਰੀ ਵਾਲਾ ਹੁੰਦਾ ਜੀ। ਪਰ ਇੱਥੇ ਪ੍ਰੋਬਲਮ ਜਿਹੜੀ ਉਹ ਇਹ ਆਈ ਹੋਈ ਹੈ ਜੀ ਕਿ ਵਿਰੋਧੀ ਧਿਰ ਜਿਹੜੀ ਆ ਉਹ ਇਸ ਗੱਲ ਦੇ ਵਿੱਚ ਬਿਜ਼ੀ ਹੈ ਕਿ ਲੰਚ ਕਿਹਨੂੰ ਦੇਣਾ, ਡਿਨਰ ਦੇ ਵਿੱਚ ਕਿਹਨੂੰ ਨਹੀਂ ਸੱਦਣਾ, ਕਿਹਨੂੰ ਜਿਹੜਾ ਜੀ ਉਹ ਸੱਦਣਾ। ਆਪਸ ਦੇ ਵਿੱਚ ਜਿਹੜੀ ਹੈ ਜੀ ਉਹਨਾਂ ਦਾ ਸੂਤ ਨਹੀਂ ਆ ਰਿਹਾ। ਜੇ ਆਪਸ ਦੇ ਵਿੱਚ ਉਹਨਾਂ ਦਾ ਸੂਤ ਆਊਗਾ ਤੇ ਫਿਰ ਜੇ ਹੁਣ ਮੰਨ ਲਓ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਵੀ ਬਣਾ ਦਿੱਤਾ ਜਾਂਦਾ ਤੇ ਫਿਰ ਪ੍ਰਤਾਪ ਸਿੰਘ ਬਾਜਵਾ, ਜਗਮੀਤ ਸਿੰਘ ਬਰਾੜ ਐਂਡ ਗਰੁੱਪ ਜਿਹੜਾ ਜੀ ਉਹ ਕਿਤੇ ਟਿੱਕ ਕੇ ਬਹਿ ਜਾਊਗਾ। ਉਹਨਾਂ ਨੇ ਬੈਠਣਾ ਥੋੜ੍ਹੀ ਹੈ ਜੀ। ਮੈਂ ਸਮਝਦਾ ਹਾਂ ਕਿ ਲੋਕਾਂ ਨੇ ਜਿਹੜੀ ਜ਼ਿੰਮੇਵਾਰੀ ਵਿਰੋਧੀ ਧਿਰ ਦੀ ਕਾਂਗਰਸ ਨੂੰ ਦਿੱਤੀ ਸੀ, ਕਾਂਗਰਸ ਸੁਪਰ ਫਲॉप ਹੋਈ ਹੈ ਇਸ ਮਾਮਲੇ ਦੇ ਵਿੱਚ। ਉਹਨੇ ਵਿਰੋਧੀ ਧਿਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਨਿਭਾਈ ਨਹੀਂ ਹੈ। ਸਰਕਾਰਾਂ ਤਾਂ ਜਿਹਦੀ ਮਰਜ਼ੀ ਹੋਵੇ ਜੀ ਉਹ ਧੱਕਾ ਹੀ ਕਰਦੀਆਂ ਨੇ ਅਕਸਰ। ਵਿਰੋਧੀ ਧਿਰ ਜਿਹੜੀ ਹੈ ਜੀ ਇਸ ਕਰਕੇ ਉਹਦਾ ਰੋਲ ਅਹਿਮ ਹੁੰਦਾ ਹੈ। ਕਾਂਗਰਸ ਜਿਹੜੀ ਆ ਵਿਰੋਧੀ ਧਿਰ ਦਾ ਰੋਲ ਨਿਭਾਉਣ ਦੇ ਵਿੱਚ ਬਿਲਕੁਲ ਬੁਰੇ ਤਰੀਕੇ ਦੇ ਨਾਲ ਫਲॉप ਹੋਈ ਹੈ। ਇਹਨਾਂ ਬੇਰੁਜ਼ਗਾਰਾਂ ਦੀ ਬਾਹ ਜਿਹੜੀ ਹੈ ਜੀ ਉਹਨਾਂ ਨੇ ਨਹੀਂ ਫੜੀ, ਨਾ ਇਹ ਮਸਲਾ ਉਹਨਾਂ ਨੇ ਜ਼ੋਰਦਾਰ ਤਰੀਕੇ ਦੇ ਨਾਲ ਚੁੱਕਿਆ। ਇਸੇ ਕਰਕੇ ਪੁਲਿਸ ਦਾ ਇਹਦਾ ਜਿਹੜਾ ਜੀ ਉਹ ਹੱਥ ਖੁੱਲ ਗਏ ਨੇ ਤੇ ਉਹ ਸਮਝਦੀ ਹੈ ਕਿ ਜਿਹਨੂੰ ਜੋ ਅਸੀਂ ਚਾਹਾਂਗੇ ਉਸ ਤਰੀਕੇ ਦੇ ਨਾਲ ਕੁਟਾਪਾ ਉਹਨੂੰ ਚਾਹਾਂਗੇ। ਜੀ ਬਿਲਕੁਲ, ਜਿਸ ਤਰ੍ਹਾਂ ਆਪਾਂ ਪਹਿਲਾਂ ਬੜੇ ਕੇਸ ਹੁੰਦੇ ਸੀ, ਬੜਾ ਕੁਝ ਹੁੰਦਾ ਸੀਗਾ ਤੇ ਉਦੋਂ ਰਾਹੁਲ ਗਾਂਧੀ ਨਹੀਂ ਸੀ ਬੋਲਦਾ, ਪਰ ਹੁਣ ਰਾਹੁਲ ਗਾਂਧੀ ਦੇ ਜਿਹੜੇ ਬਿਆਨ ਤੇ ਬਿਆਨ ਆ ਰਹੇ ਆ, ਪਰ ਜਿਹੜਾ ਕੰਮ ਕਰਨੇ ਵਾਲਾ ਆ ਉਹ ਤਾਂ ਇਹਨਾਂ ਨੇ ਆਪਣੇ ਰਾਜ ਦੇ ਵਿੱਚ ਵੀ ਨਹੀਂ ਕੀਤਾ, ਪਰ ਬਿਆਨਾਂ ਦੇ ਸਿਰ ਦੇ ਉੱਤੇ ਜਿਹੜਾ ਖੱਟਿਆ ਖਾ ਰਹੇ ਆ। ਤੇ ਅੱਗੇ ਗੱਲ ਕਰੀਏ ਜੀ, ਜਿਵੇਂ ਸਿੱਧੂ ਆ, ਨਵਜੋਤ ਸਿੱਧੂ ਆ, ਉਸ ਨੇ ਜਿਹੜੇ ਬਿਆਨ ਦਿੱਤੇ ਆ ਤੇ ਉਸ ਤੋਂ ਅਕਾਲੀ ਬੜੇ ਔਖੇ ਨੇ। ਹੋਣਾ ਹੀ ਆ ਜੀ, ਅਕਾਲੀਆਂ ਨੇ ਔਖੇ ਤਾਂ ਜਿਹੜਾ ਹੋਣਾ ਜੀ, ਕਿਉਂਕਿ ਉਹ ਗਏ ਸੀਗੇ ਜੀ ਜਿਹੜੇ ਹਰਿਆਣੇ ਦੇ ਵਿੱਚ ਜਿਤਾਉਣ ਦੇ ਵਾਸਤੇ ਇਨੈਲੋ ਨੂੰ। ਪਹਿਲਾਂ ਉਹ ਲਿਆਏ ਜੀ ਅਰੁਣ ਜੇਤਲੀ ਹੋਰਾਂ ਨੂੰ ਇੱਥੇ ਪੰਜਾਬ ਦੇ ਵਿੱਚ, ਉਹ ਗਲਤ ਜਿਹੜਾ ਜੀ ਪਾਸਾ ਪੁੱਠਾ ਪੈ ਗਿਆ। ਐਸੀ ਇੱਕ ਪੁਰਾਣੀ ਫਿਲਮ ਸੀਗੀ, ਜੇ ਮੈਂ ਗਲਤ ਨਹੀਂ ਤਾਂ ਸ਼ਾਇਦ ਨਾਨਕ ਨਾਮ ਜਹਾਜ਼ ਹੈ, ਉਹਦੇ ਵਿੱਚ ਇੱਕ ਜਿਹੜਾ ਡਾਇਲਾਗ ਬੜਾ ਫੇਮਸ ਸੀਗਾ ਵੀ ਸ਼ੂਕਿਆ ਪਾਸਾ ਜਿਹੜਾ ਪੁੱਠਾ ਪੈ ਗਿਆ। ਇਹ ਪਾਸਾ ਪੁੱਠਾ ਪੈ ਰਿਹਾ ਜੀ ਹੁਣ ਡੇ ਬਾਈ ਡੇ, ਹਰ ਰੋਜ਼ ਜਿਹੜਾ ਜੀ। ਸਿਆਣੇ ਕਹਿੰਦੇ ਨੇ ਹੱਥਾਂ ਨਾਲ ਦਿੱਤੀਆਂ ਮੂੰਹ ਦੇ ਨਾਲ ਖੁੱਲਣੀਆਂ ਪੈਂਦੀਆਂ ਨੇ। ਇਹੋ ਜਿਹੇ ਹਾਲਾਤ ਜਿਹੜੇ ਉਹ ਬਣਦੇ ਜਾ ਰਹੇ ਨੇ। ਨਵਜੋਤ ਸਿੱਧੂ ਦੇ ਵੱਲੋਂ ਮਾਰੇ ਗਏ ਚੌਕੇ ਛਿੱਕਿਆਂ ਤੋਂ ਬਾਅਦ ਇਸ ਵੇਲੇ ਅਕਾਲੀ ਦਲ ਵਾਲੇ ਜਿਹੜੇ ਨੇ ਜੀ ਉਹ ਜਿਹੜੇ ਆਨਸਰਲੈਸ ਹੋਏ ਪਏ ਨੇ। ਜਵਾਬ ਉਹਨਾਂ ਦੇ ਕੋਲੇ ਹੈ ਨਹੀਂ ਗਾ ਕੋਈ। ਜਿਹੜੇ ਕੁਛ ਨੇਤਾ ਜਿਨ੍ਹਾਂ ਨੇ ਤਕਰੀਬਨ ਲੈਟਰ ਹੈਡ ਸ਼ਾਇਦ ਕਾਰ 'ਚ ਹੀ ਰੱਖਿਆ ਹੁੰਦਾ ਕਿ ਉਹਨਾਂ ਨੇ ਜਿਹੜੀ ਵੱਡੀ ਲੀਡਰਸ਼ਿਪ ਹੈ ਜੀ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਜਿਹੜੇ ਉਹ ਕਦੋਂ ਦੇਣੇ ਨੇ, ਉਹ ਵੀ ਉਹ ਲੋਕ ਜਿਹੜੇ ਕਿਸੇ ਟਾਈਮ ਟੌੜੇ ਵਰਗੇ ਆਗੂ ਦੇ ਨੇੜਲੇ ਰਹੇ ਨੇ ਜੀ, ਮਹੇਸ਼ਿੰਦਰ ਸਿੰਘ ਗਰੇਵਾਲ ਹੋਰੀ। ਕਿਉਂਕਿ ਭਾਵੇਂ ਕੁਛ ਵੀ ਹੈ ਜੀ, ਗੁਰਚਰਨ ਸਿੰਘ ਟੌੜਾ ਹੋਰਾਂ ਦਾ ਕੁਛ ਸਟੈਂਡ ਤਾਂ ਜਿਹੜਾ ਜੀ ਰਿਹਾ, ਕਦੀ ਉਹ ਇੰਨਾ ਸਟੈਂਡ ਤੋਂ ਨਹੀਂ ਸਨ ਗਿਰੇ ਜਿੰਨਾ ਇਸ ਵੇਲੇ ਇਹ ਅਕਾਲੀ ਲੀਡਰ ਜਿਹੜੇ ਜਾਂ ਉਹਨਾਂ ਦੇ ਨਾਲ ਰਹਿਣ ਵਾਲੇ ਜਿਹੜੇ ਆ ਜੀ, ਜਿਹੜੇ ਗਲਤ ਨੂੰ ਗਲਤ ਨਹੀਂ ਕਹਿੰਦੇ। ਇਸੇ ਕਰਕੇ ਸ਼ਾਇਦ ਅੰਤਲੇ ਦਿਨਾਂ ਦੇ ਵਿੱਚ ਗੁਰਚਰਨ ਸਿੰਘ ਟੌੜਾ ਹੋਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਹੱਥ ਜਿਹੜਾ ਉਹ ਧੋਣਾ ਪੈ ਗਿਆ ਸੀਗਾ ਕਿ ਉਹ ਕੁਝ ਸਮਝੌਤਾ ਜਿਹੜਾ ਨਹੀਂ ਸਨ ਕਰਦੇ, ਫਿਰ ਵੀ ਉਹਨਾਂ ਨੂੰ ਸ਼ਾਇਦ ਕਰਨਾ ਪਿਆ ਸੀਗਾ। ਸੋ ਮਹੇਸ਼ਿੰਦਰ ਸਿੰਘ ਗਰੇਵਾਲ ਦਾ ਜਿਹੜਾ ਬਿਆਨ ਆ ਜੀ, ਉਹਨੇ ਕਿਹਾ ਕਿ ਸਿੱਧੂ ਸਸਤੀ ਸ਼ੋਹਰਤ ਜਿਹੜੀ ਖਰੀਦ ਰਿਹਾ। ਹੁਣ ਨਵਜੋਤ ਸਿੱਧੂ ਦੇ ਵੱਲੋਂ ਇਹ ਜਿਹੜਾ ਮਸਲਾ ਉਠਾ ਦੇਣਾ ਜੀ ਕਿ ਇੱਥੇ ਤਾਂ ਗੁੰਡਾਗਰਦੀ ਹੈ, ਇੱਥੇ ਤਾਂ ਜਿਹੜੇ ਕਬਜ਼ੇ ਰੇਤ ਮਾਫੀਏ ਦੇ ਨੇ, ਇੱਥੇ ਬੱਸਾਂ ਦੇ ਉੱਤੇ ਜਿਹੜਾ ਕਬਜ਼ਾ ਸੱਤਾਧਾਰੀ ਧਿਰ ਦਾ, ਕੇਬਲ ਦੇ ਉੱਤੇ ਕਬਜ਼ਾ ਜਿਹੜਾ ਜੀ ਸੱਤਾਧਾਰੀ ਧਿਰ ਦਾ, ਇਹਦਾ ਜਵਾਬ ਜਿਹੜਾ ਜੀ ਕੋਈ ਨਹੀਂ ਲੱਭ ਰਿਹਾ ਅਕਾਲੀਆਂ ਦੇ। ਉਹ ਕੋਸ਼ਿਸ਼ ਕਰ ਰਹੇ ਨੇ ਇਹਦਾ ਜਵਾਬ ਜਿਹੜਾ ਦੇਣ ਦੀ। ਨਾ ਤਾਂ ਸੁਖਬੀਰ ਸਿੰਘ ਬਾਦਲ ਨੇ ਇਹਦੇ ਉੱਤੇ ਟਿੱਪਣੀ ਕੀਤੀ ਹੈ, ਉਹਨੇ ਕਿਹਾ ਮੈਂ ਕੁਛ ਨਹੀਂ ਬੋਲਦਾ, ਨਾ ਵੱਡੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਟਿੱਪਣੀ ਕੀਤੀ ਹੈ। ਜਿਹੜੇ ਥੱਲੇ ਵਾਲੇ ਨੇ ਜੀ ਉਹ ਬੋਲ ਰਹੇ ਨੇ। ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬਿਆਨ ਆ ਗਿਆ ਕਿ ਸਿੱਧੂ ਦਾ ਤਾਂ ਉਹ ਹਾਲ ਹੈ, ਡਿੱਗਿਆ ਖੋਤੀ ਤੋਂ ਗੁੱਸਾ ਘੁਮਿਆਰ ਤੇ। ਹੁਣ ਉਹ ਇਹ ਨਹੀਂ ਦੱਸ ਰਹੇ ਜੀ ਕਿ ਖੋਤੀ ਤੋਂ ਜਿਹੜਾ ਜੀ ਖੋਤੀ ਕੌਣ ਹੈ ਤੇ ਘੁਮਿਆਰ ਕੌਣ ਹੈ ਇਹਦੇ ਵਿੱਚ। ਸੋ ਉਹਨਾਂ ਦੇ ਵੱਲੋਂ ਬਿਆਨ ਜਿਹੜੇ ਆ ਜੀ ਉਹ ਸਿਰਫ ਇਸ ਕਰਕੇ ਦਿੱਤੇ ਜਾ ਰਹੇ ਨੇ ਤਾਂ ਕਿ ਜਿਹੜੀ ਲੀਡਰਸ਼ਿਪ ਹੈ ਜੀ ਸੀਨੀਅਰ, ਉਹਨੂੰ ਦੱਸਿਆ ਜਾ ਸਕੇ ਕਿ ਕੋਈ ਬੋਲੇ ਨਾ ਬੋਲੇ ਜੀ, ਦੇਖੋ ਅਸੀਂ ਤੁਹਾਡੇ ਹੱਕ ਦੇ ਵਿੱਚ ਜਿਹੜਾ ਨਾ ਜੀ ਉਹ ਨਿਰੰਤਰ ਬੋਲ ਰਹੇ ਆ। ਜਿਹੜੇ ਸ਼ਾਂਤਾ ਕੁਮਾਰ ਨੇ ਜਿਨ੍ਹਾਂ ਨੂੰ ਪੰਜਾਬ ਮਾਮਲਿਆਂ ਦਾ ਚਾਰਜ ਵੀ ਬਣਾਇਆ ਹੋਇਆ ਜੀ, ਉਹਨਾਂ ਨੇ ਇਹ ਕਿਹਾ ਜੀ ਕਿ NDA ਜਿਹੜੀ ਹੈ ਜੀ ਉਹਦੀ ਇਹ ਕੋਸ਼ਿਸ਼ ਸੀਗੀ ਕਿ ਅਕਾਲੀ ਦਲ ਨੂੰ NDA ਦਾ ਪਾਰਟ ਰਹਿਣਾ ਚਾਹੀਦਾ ਸੀਗਾ। ਉਹਨੂੰ ਹਰਿਆਣੇ ਦੇ ਵਿੱਚ ਜਿਹੜੀ ਹੈ ਜੀ ਮਦਦ ਕਰਨੀ ਚਾਹੀਦੀ ਸੀ, ਭਾਰਤੀ ਜਨਤਾ ਪਾਰਟੀ ਦੀ ਨਹੀਂ ਸੀ ਕਰਨੀ ਤੇ ਚੁੱਪ ਰਹਿੰਦੇ। ਪਰ ਉਹਦੇ ਵੱਲੋਂ ਜਿਵੇਂ ਇਨੈਲੋ ਦੀ ਮਦਦ ਕੀਤੀ ਜਾ ਰਹੀ ਹੈ, ਉਹਨਾਂ ਨੇ ਕਿਹਾ ਕਿ ਇਹਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇੱਕ ਗੱਲ ਹੈ ਜੀ ਕਿ ਜਿਹੜੀ ਇੱਕ ਹਰਿਆਣੇ ਦੀ ਇਲੈਕਸ਼ਨ ਤੋਂ ਬਾਅਦ ਪੰਜਾਬ ਦੇ ਜੋ ਹਾਲਾਤ ਬਣਨੇ ਨੇ ਇਹਨਾਂ ਦੋ ਗੱਠਜੋੜ ਦੇ, ਉਹ ਤਕਰੀਬਨ ਕਾਫੀ ਹੱਦ ਤੱਕ ਇਸ ਵੇਲੇ ਸਾਹਮਣੇ ਨਜ਼ਰ ਆ ਰਹੇ ਨੇ ਜੀ। ਤੇ ਅੱਗੇ ਗੱਲ ਕਰੀਏ ਜੀ, ਹਰਿਆਣੇ ਵਾਲੇ ਲੋਕ ਆ ਜਿਹੜੇ ਉਹ ਅਕਾਲੀਆਂ ਨੂੰ ਜਾਂ ਅਲੈਨੋ ਨੂੰ ਕੀ ਉਹ ਵੋਟ ਪਾ ਦੇਣਗੇ? ਕਿ ਉਹ ਗੁਆਂਢੀ ਰਾਜ ਦੇ ਵਿੱਚ ਜੋ ਕੁਝ ਹੋ ਰਿਹਾ ਆ ਉਸ ਤੋਂ ਕੁਝ ਸਿੱਖਣਗੇ ਜਾਂ ਉਹ ਗੱਲਾਂ ਦੇ ਵਿੱਚ ਹੀ ਆ ਜਾਣਗੇ?
ਕੁਝ ਕਿਹਾ ਨਹੀਂ ਜਾ ਸਕਦਾ ਜੀ। ਜਿਹੜਾ ਵੋਟਰ ਹੈ ਨਾ ਜੀ, ਉਹਦੀ ਚੁੱਪ ਜਿਹੜੀ ਆ ਉਹ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਖੜੇ ਕਰ ਰਹੀ ਹੈ। ਅਕਸਰ ਹੀ ਵੋਟਰ ਦੀ ਚੁੱਪ ਹੁਣ ਜਿਹੜੀ ਹੈ ਜੀ ਉਹ ਸਵਾਲ ਖੜੇ ਕਰਨ ਲੱਗ ਗਈ ਹੈ। ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਜਿਹੜੀ ਬੀਜੇਪੀ ਦੀ ਸਰਕਾਰ ਆ ਇਸ ਇਹਨਾਂ ਮੈਜੋਰਿਟੀ ਦੇ ਨਾਲ ਜਿਹੜਾ ਜੀ ਉਹ ਸੈਂਟਰ ਦੇ ਵਿੱਚ ਆ ਜਾਊਗੀ। ਇਹ ਵੋਟਰ ਦੀ ਚੁੱਪ ਹੀ ਸੀਗੀ ਜੀ। ਹਰਿਆਣੇ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਜਿਹੜੇ ਨੇ ਨਾ ਜੀ ਉਹ ਬਣ ਰਹੇ ਨੇ ਕਿ ਵੋਟਰ ਦੀ ਚੁੱਪ ਜਿਹੜੀ ਹੈ ਜੀ ਉਹ ਸਵਾਲ ਖੜੇ ਕਰ ਰਹੀ ਹੈ। ਜਿਨ੍ਹਾਂ ਸੀਟਾਂ ਦੇ ਉੱਤੇ ਅਕਾਲੀ ਦਲ ਨੂੰ ਉਮੀਦ ਹੈ, ਜਿੱਥੇ ਉਹਨੇ ਝੋਕੇ ਪਏ ਆ ਜੀ, ਸਾਰੇ ਆਪਣੀ ਲੀਡਰਸ਼ਿਪ ਝੋਕੀ ਪਈ ਆ, ਇੱਥੋਂ ਪੁਲਿਸ ਵਾਲੇ ਝੋਕੇ ਪਏ ਨੇ, ਉੱਥੇ ਹੁਣ ਨਵਜੋਤ ਸਿੱਧੂ ਨੂੰ ਲਿਆ ਕੇ ਜਿਹੜਾ ਜੀ ਉਹ ਛੱਡਣਾ ਕੁਝ ਇਸ ਕਿਸਮ ਦਾ ਲੱਗਦਾ ਜੀ ਕਿ ਜਦੋਂ ਰਾਵਣ ਸਾੜਦੇ ਨੇ ਨਾ, ਉਹਦੇ ਵਿੱਚ ਭੀੜ ਜ਼ਿਆਦਾ ਹੋ ਜਾਂਦੀ ਹੈ ਤੇ ਫਿਰ ਇੱਕ ਕਾਲ ਹੁੰਦਾ ਸੀਗਾ, ਉਹਨੂੰ ਸੱਦਦੇ ਹੁੰਦੇ ਸੀਗੇ, ਤੇ ਉਹਦੇ ਨਾਲ ਭੀੜ ਭੱਜ ਪੈਂਦੀ ਹੁੰਦੀ ਸੀ, ਪਿੱਛੇ ਨੂੰ ਥਾਂ ਖਾਲੀ ਕਰ ਜਾਂਦੀ ਸੀ। ਤੇ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਬੀਜੇਪੀ ਨੇ ਪੱਤਾ ਜਿਹੜਾ ਖੇਡਿਆ, ਦੇਖਦੇ ਆ ਲੋਕ ਜਿਹੜੇ ਕੀ ਕਰਦੇ ਨੇ। ਅੱਜ ਜਿਹੜਾ ਅਦਾਲਤ ਦੇ ਵਿੱਚ ਫੈਸਲਾ ਆਉਣਾ, ਜਿਹਦੇ ਵਿੱਚ ਓਮ ਪ੍ਰਕਾਸ਼ ਚੌਟਾਲਾ ਨੂੰ ਅਦਾਲਤ ਨੇ ਸੱਦਿਆ ਹੋਇਆ, ਉਹਦੇ ਉੱਤੇ ਵੀ ਕਾਫੀ ਕੁਝ ਨਿਰਭਰ ਕਰੂਗਾ। ਜੇ ਅਦਾਲਤ ਇਹ ਕਹਿੰਦੀ ਹੈ ਚੌਟਾਲਾ ਨੂੰ ਕਿ ਚੱਲ ਵਾਪਸ ਜੇਲ੍ਹ ਦੇ ਵਿੱਚ, ਤਾਂ ਇਹਦਾ ਜਿਹੜਾ ਅਸਰ ਹੈ ਜੀ ਨਿਰਸੰਦੇਹ ਚੋਣਾਂ ਦੇ ਉੱਤੇ ਪਊਗਾ। ਲੋਕਾਂ ਨੂੰ ਇੱਕਦਮ ਫੇਰ ਜਿਹੜਾ ਜੀ ਉਹ ਫਰੈਸ਼ ਹੋ ਜਾਊਗਾ ਸਾਰਾ ਕੁਝ ਕਿ ਆਹ ਕੁਝ ਤਾਂ ਜਿਹੜਾ ਜੀ ਚੱਲ ਰਿਹਾ। ਭਾਵ ਕਿ ਜਿਹੜਾ ਓਮ ਪ੍ਰਕਾਸ਼ ਚੌਟਾਲਾ ਹੈ ਉਹ ਹੈ ਤਾਂ ਕਰਪਸ਼ਨ ਦੇ ਦੋਸ਼ਾਂ ਦੇ ਵਿੱਚ ਅੰਦਰ ਨਾ ਜੀ, ਕਹਿਣ ਨੂੰ ਜੋ ਮਰਜ਼ੀ ਕਹੀ ਜਾਵੇ, ਕਰਪਸ਼ਨ ਦੇ ਦੋਸ਼ ਨੇ ਜੀ। ਤੇ ਅੱਗੇ ਗੱਲ ਜੀ ਆਪਾਂ ਹੁਣ ਇਲੈਕਸ਼ਨ ਦੀ ਕਰਦੇ ਹਾਂ, ਤੇ ਹਰਿਆਣੇ ਦੇ ਵਿੱਚ ਜਿਹੜੀਆਂ ਚੋਣ ਸਰਗਰਮੀਆਂ ਉਹ ਬੜੀਆਂ ਸਿਖਰਾਂ ਤੇ ਹੋਣੀਆਂ ਜੀ। ਇਸ ਵੇਲੇ ਜਿਹੜਾ ਜੀ ਜਿਹੜੀ ਸਾਰੀ ਤਾਕਤ ਹੈ ਸਾਰੀਆਂ ਪਾਰਟੀਆਂ ਨੇ ਝੋਕ ਦਿੱਤੀ ਹੈ ਇੱਕ ਕਿਸਮ ਦੇ ਨਾਲ ਜੀ। ਇਹਦੇ ਵਿੱਚ ਕਾਂਗਰਸ ਵੀ ਸ਼ਾਮਲ ਹੈ। ਕਾਂਗਰਸ ਦੇ ਵੱਲੋਂ ਪੰਜਾਬ ਦੀ ਲੀਡਰਸ਼ਿਪ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਬਾਕੀ ਜਿਹੜੇ ਸ਼ਾਮਲ ਨੇ, ਉਹਨਾਂ ਦੀ ਮਦਦ ਜਿਹੜੀ ਆ ਉਹ ਲਈ ਜਾ ਰਹੀ ਹੈ। ਬੀਜੇਪੀ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਬਾਰ-ਬਾਰ ਗੇੜੀਆਂ ਜਿਹੜੀਆਂ ਜੀ ਉਹ ਹਰਿਆਣੇ ਦੇ ਵਿੱਚ ਲਵਾਈਆਂ ਜਾ ਰਹੀਆਂ ਨੇ, ਕਿਉਂਕਿ ਇਹ ਸਮਝਿਆ ਜਾ ਰਿਹਾ ਕਿ ਨਰਿੰਦਰ ਮੋਦੀ ਦੇ ਵਾਸਤੇ ਵੀ ਇਹ ਚੈਲੰਜ ਹੈ ਕਿ ਇਹਨਾਂ ਦੋ ਸੂਬਿਆਂ ਦੇ ਵਿੱਚ ਬੀਜੇਪੀ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਆ। ਮੇਰਾ ਖਿਆਲ ਜਿਹੜੀ ਉਹਨਾਂ ਦਾ ਹਨੀਮੂਨ ਓਵਰ ਹੋ ਗਿਆ ਸਰਕਾਰ ਦਾ, ਹੁਣ ਉਹਨਾਂ ਨੂੰ ਕੁਝ ਦਿਖਾਉਣਾ ਪੈਣਾ ਕਿ ਅਜੇ ਵੀ ਉਹਨਾਂ ਦਾ ਕੋਈ ਸਿੱਕਾ ਚੱਲਦਾ ਜਾਂ ਖਤਮ ਹੋ ਗਿਆ। ਜਿਹੜੀ ਇਨੈਲੋ ਆ ਉਹ ਆਪਣੀ ਹੋਂਦ ਦੀ ਲੜਾਈ ਜਿਹੜੀ ਹੈ ਜੀ ਉਹ ਲੜ ਰਹੀ ਹੈ, ਕਿਉਂਕਿ ਜੇ ਇਨੈਲੋ ਇਸ ਵੇਲੇ ਫਲॉप ਹੁੰਦੀ ਹੈ ਹਰਿਆਣੇ ਦੇ ਵਿੱਚ, ਤਾਂ ਤੁਸੀਂ ਯਕੀਨ ਕਰਨਾ ਇਹ ਉਹਦਾ ਐਗਜ਼ਿਟ ਹੋ ਸਕਦਾ ਜੀ, ਕਿਉਂਕਿ ਉਹ ਹਰਿਆਣੇ ਦੇ ਵਿੱਚੋਂ ਜਿਹੜਾ ਜੀ ਹਾਸ਼ੀਏ ਦੇ ਉੱਤੇ ਚਲੀ ਜਾਊਗੀ। ਉਹਦੀ ਲੀਡਰਸ਼ਿਪ ਪਹਿਲਾਂ ਹੀ ਜਿਹੜੀ ਆ ਜੀ ਦੋ ਮੇਨ ਉਹ ਬੈਠੇ ਨੇ, ਅੱਗੋਂ ਲੀਡਰ ਉਹਨਾਂ ਨੇ ਕੋਈ ਉਭਾਰਿਆ ਨਹੀਂ ਗਿਆ ਪਿਛਲੇ ਸਮੇਂ ਦੇ ਦੌਰਾਨ। ਇਸ ਕਰਕੇ ਉਹ ਆਪਣੀ ਜਿਹੜੀ ਆ ਜੀ ਹੋਂਦ ਦੀ ਲੜਾਈ ਲੜ ਰਹੀ ਆ। ਇਹ ਗੱਲ ਬਾਦਲ ਸਾਹਿਬ ਨੂੰ ਵੀ ਪਤਾ, ਕਿਉਂਕਿ ਉਹਨਾਂ ਦਾ ਬਿਜ਼ਨਸ ਜਿਹੜਾ ਜੀ ਉਹ ਬਹੁਤ ਸਾਰਾ ਹਰਿਆਣੇ ਦੇ ਵਿੱਚ ਹੈ। ਹੋਟਲ ਹੋਣ ਚਾਹੇ ਬਾਕੀ ਜਿਹੜਾ ਬਿਜ਼ਨਸ ਹੋਵੇ, ਬੱਸਾਂ ਵੀ ਉਹਨਾਂ ਦੀਆਂ ਹਰਿਆਣੇ ਦੇ ਵਿੱਚੋਂ ਹੀ ਲੰਘ ਕੇ ਜਾਂਦੀਆਂ ਨੇ, ਜਿਹੜੇ ਏਅਰਪੋਰਟ ਵਗੈਰਾ ਨੂੰ ਜਾਂਦੀਆਂ ਨੇ। ਸੋ ਇਸ ਕਰਕੇ ਉਹਨਾਂ ਦਾ ਵੀ ਅੱਡੀ ਚੋਟੀ ਦਾ ਜ਼ੋਰ ਜਿਹੜਾ ਜੀ ਉਹ ਲੱਗਿਆ ਹੋਇਆ। ਇਸ ਵੇਲੇ ਹਰਿਆਣਾ ਜਿਹੜਾ ਜੀ ਉਹ ਜੰਗ ਦਾ ਅਖਾੜਾ ਬਣਿਆ ਹੋਇਆ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਮਹਾਰਾਸ਼ਟਰ ਦੇ ਵਿੱਚ ਵੀ ਜ਼ੋਰ ਪੂਰਾ ਲੱਗ ਰਿਹਾ, ਪਰ ਜਿਵੇਂ ਬਾਕੀ ਸੂਬਿਆਂ ਦੀ ਲੀਡਰਸ਼ਿਪ ਹਰਿਆਣੇ ਦੇ ਵਿੱਚ ਲਿਆ ਕੇ ਝੋਕੀ ਗਈ ਹੈ ਨਾ ਜੀ, ਇੰਨੀ ਮਹਾਰਾਸ਼ਟਰ ਦੇ ਵਿੱਚ ਨਹੀਂ ਝੋਕੀ ਗਈ ਜੀ। ਜੀ ਤੇ ਅੱਗੇ ਗੱਲ ਕਰੀਏ ਪੰਜਾਬ ਦੇ ਵਿੱਚ ਬਸਪਾ ਆ ਜਿਹੜੀ, ਉਸ ਦੀ ਵੀ ਟੁੱਟ ਭੱਜ ਸ਼ੁਰੂ ਹੋ ਗਈ ਆ ਜੀ। ਬਸਪਾ ਜਿਹੜੀ ਆ ਜੀ ਬਿਲਕੁਲ ਇਸ ਵੇਲੇ ਜੇ ਕਿਹਾ ਜਾਵੇ ਕਿ ਬਸਪਾ ਦਾ ਅਸਲ ਦੇ ਵਿੱਚ ਤਾਂ ਵੋਟ ਬੈਂਕ ਜਿਹੜਾ ਜੀ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਖੁਰ ਗਿਆ ਇਸ ਕਰਕੇ ਜੀ ਕਿ ਜਿਹੜੀਆਂ ਪਿਛਲੀਆਂ ਚੋਣਾਂ ਸੀਗੀਆਂ ਉਹਦੇ ਦੌਰਾਨ, ਚਾਹੇ ਉਹ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਉਹ ਲੋਕ ਸਭਾ ਦੀਆਂ ਜਿਹੜਾ ਚੋਣਾਂ ਹੋਣ, ਉਹਦੇ ਵਿੱਚ BSP ਜਿਹੜੀ ਆ ਜੀ ਉਹਦਾ ਇੰਨਾ ਆਧਾਰ ਖੁਰਿਆ ਜੀ ਕਿ ਕਿਉਂਕਿ ਜਿਹੋ ਜਿਹੇ ਇਲਜ਼ਾਮ ਉਹਦੇ ਉੱਤੇ ਲੱਗਦੇ ਰਹੇ ਨੇ ਕਿ ਇਹ ਤਾਂ ਜਿਹੜਾ ਜੀ ਸਮਝੌਤੇ ਕਰਕੇ ਆਪਣਾ ਜਿਹੜਾ ਜੀ ਪਾਸੇ ਕਰ ਲੈਂਦੀ ਆ, ਉਮੀਦਵਾਰ ਜਾਂ ਖੜੇ ਕਰਦੀ ਹੈ ਜਿੱਥੇ ਉਹ ਸਮਝੌਤਾ ਕਰਕੇ ਕਰਦੀ ਹੈ ਜੀ। ਇਸ ਕਰਕੇ ਇਹੋ ਜਿਹੀ ਜਿਹੜੀ ਇਲਜ਼ਾਮਬਾਜ਼ੀ ਦੇ ਵਿੱਚ ਜਿਹੜੀ BSP ਆ ਉਹਦੀ ਲੀਡਰਸ਼ਿਪ ਜਿਹੜੀ ਪੰਜਾਬ ਵਿਚਲੀ ਆ ਉਹ ਤਕਰੀਬਨ ਫਲॉप ਹੋਈ। ਹੁਣ ਦੁਬਾਰਾ ਫਿਰ ਜਿਹੜੀ ਤਬਦੀਲੀ ਕੀਤੀ ਗਈ ਆ ਬਹੁਜਨ ਸਮਾਜ ਪਾਰਟੀ ਦੇ ਵੱਲੋਂ, ਜਿਹਦੇ ਵਿੱਚ ਅਵਤਾਰ ਸਿੰਘ ਕਰੀਮਪੁਰੀ ਨੂੰ ਫੇਰ ਲਿਆਂਦਾ ਗਿਆ। ਇਹ ਵੀ ਚਰਚਾ ਤਾਂ ਚੱਲਦੀ ਹੈ ਨਾ ਜੀ ਕਿ ਜੇ BJP ਦੇ ਨਾਲੋਂ ਟੁੱਟਦੀ ਹੈ ਅਕਾਲੀ ਦਲ ਦੀ, ਤੇ ਫਿਰ ਬਸਪਾ ਦੇ ਨਾਲ ਉਹਦੀ ਜੁੜਨ ਦੇ ਪੂਰੇ ਚਾਂਸਸ ਜਿਹੜੇ ਉਹ ਹੋ ਰਹੇ ਨੇ। ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਗੱਲ ਵੀ ਹੋ ਗਈ ਹੈ, ਪਰ ਹੁਣ ਬਹੁਜਨ ਸਮਾਜ ਪਾਰਟੀ ਦੇ ਵਿੱਚੋਂ ਕੱਢੇ ਗਏ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ ਜਿਹੜਾ ਜੀ, ਉਹਨੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਵਰਕਰਾਂ ਦਾ ਇੱਕ ਵੱਡਾ ਇਕੱਠ ਜਿਹੜਾ ਜੀ ਕੀਤਾ। ਉਹਨੇ ਸਿੱਧਾ ਅਟੈਕ ਜਿਹੜਾ ਜੀ ਮਾਇਆਵਤੀ ਤੇ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੂੰ ਬਸਪਾ ਦੇ ਗਦਾਰ ਜਿਹੜਾ ਜੀ ਕਹਿ ਕੇ ਇਹ ਕੀਤਾ ਜੀ।
ਉਹਨੇ ਬਸਪਾ ਅੰਬੇਦਕਰ ਪਾਰਟੀ ਜਿਹੜੀ ਹੈ ਜੀ ਉਹ ਬਣਾ ਰਹੀ ਹੈ। ਦੇਵੀਦਾਸ ਨਾਹਰ ਨੇ ਵੀ ਇੱਥੇ ਮੰਚ ਸਾਂਝਾ ਕੀਤਾ, ਜਿਹਦੇ ਨਾਲ ਇਹ ਹੋ ਗਿਆ ਜੀ ਕਿ ਬਸਪਾ ਦੇ ਵਿੱਚ ਅਵਤਾਰ ਸਿੰਘ ਕਰੀਮਪੁਰੀ ਜਾਂ ਉਹਨਾਂ ਦੇ ਗਰੁੱਪ ਦੇ ਸਤਾਏ ਹੋਏ ਜਿਹੜੇ ਲੋਕ ਨੇ ਉਹ ਇਸ ਗਰੁੱਪ ਦੇ ਵਿੱਚ ਆ ਸਕਦੇ ਨੇ। ਬਸਪਾ ਦਾ ਦੁਫਾੜ ਹੋਣਾ ਜਿਹੜਾ ਜੀ ਉਹ ਪੰਜਾਬ ਦੀ ਸਿਆਸਤ ਦੇ ਉੱਤੇ ਅੱਜ ਕੋਈ ਸੋਚੇ ਜਾਂ ਨਾ ਸੋਚੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਅਸਰ ਪਾ ਸਕਦਾ ਹੈ। ਉਹ ਇੱਦਾਂ ਕਿ ਜੇ ਜਿਵੇਂ ਇਹ ਸਮਝਿਆ ਜਾ ਰਿਹਾ ਕਿ ਗੱਠਜੋੜ ਜਿਹੜਾ ਜੀ ਇੱਥੇ ਅਕਾਲੀਆਂ ਦੇ ਨਾਲ ਹੋਊਗਾ ਤਾਂ ਇਹਦੇ ਉੱਤੇ ਜਿਹੜਾ ਸਿੱਧਾ ਅਸਰ ਜਿਹੜਾ ਜੀ ਉਹ ਪਊਗਾ ਇਸ ਜਿਹੜਾ ਪੰਜਾਬ ਦੀ ਸਿਆਸਤ ਦੇ ਉੱਤੇ। ਜੇ ਬਸਪਾ ਦੁਫਾੜ ਹੁੰਦੀ ਹੈ ਤਾਂ ਉਹਦੇ ਨਾਲ ਇਹ ਹੈ ਜੀ ਕਿ ਵੋਟ ਬੈਂਕ ਜਿਹੜਾ ਜੀ ਉਹ ਬਸਪਾ ਦਾ ਵੰਡਿਆ ਜਾਊਗਾ। ਬਸਪਾ ਉੱਤਰ ਪ੍ਰਦੇਸ਼ ਦੇ ਵਿੱਚ ਆਪਣੀ ਹੋਂਦ ਜਿਹੜੀ ਹੈ ਜੀ ਉਹ ਗਵਾ ਚੁੱਕੀ ਹੈ, ਬਾਕੀ ਸੂਬਿਆਂ ਦੀ ਤਾਂ ਜਿਹੜੀ ਤੁਸੀਂ ਗੱਲ ਹੀ ਛੱਡੋ। ਤਾਂ ਇੱਥੇ ਜਿਹੜਾ ਜੀ ਇਹਦਾ ਅਸਰ ਦੇਖਣ ਨੂੰ ਮਿਲ ਰਿਹਾ ਔਰ ਇਹਦਾ ਓਪਨਲੀ ਜਿਹੜਾ ਜੀ ਸਾਹਮਣੇ ਆ ਜਾਣਾ ਜੀ ਵਿਰੋਧ ਕਰਨ ਦੇ ਵਾਸਤੇ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਕਿ ਕੀ ਹਾਲਾਤ ਜਿਹੜੇ ਨੇ ਬਣ ਜਾਣਗੇ ਪੰਜਾਬ ਦੇ ਵਿੱਚ, ਪੰਜਾਬ ਬਸਪਾ ਦੇ ਵਿੱਚ ਖਾਸ ਤੌਰ ਦੇ ਉੱਤੇ। ਜਿੰਨਾ ਫਿਕਰ ਬਸਪਾ ਨੂੰ ਜਿਹੜਾ ਹੋਊਗਾ ਜੀ ਉਦੋਂ ਵੱਧ ਫਿਕਰ ਜਿਹੜਾ ਉਹਨਾਂ ਦੇ ਨਾਲ ਜੋੜ ਤੋੜ ਕਰਨ ਵਾਲੇ ਪਰ ਤੋਲ ਰਹੇ ਨੇ ਜੀ ਉਹਨਾਂ ਨੂੰ ਵੀ ਹੋਊਗਾ। ਹਾਂਜੀ ਬਿਲਕੁਲ। ਅਤੇ ਜੀ ਮੇਰਾ ਅਗਲਾ ਸਵਾਲ ਆ ਬਲਜੀਤ ਸਿੰਘ ਦਾਦੂਵਾਲ ਆ, ਉਹਨਾਂ ਨੂੰ ਕਦੀ ਉਹ ਰਿਹਾ ਕਰ ਦਿੰਦੇ ਤੇ ਕਦੀ ਗ੍ਰਿਫਤਾਰ ਕਰ ਲੈਂਦੇ ਆ, ਇਸ ਦੇ ਪਿੱਛੇ ਕੀ ਚੱਕਰ ਚੱਲ ਰਿਹਾ? ਚੱਕਰ ਹਰਿਆਣੇ ਦੀਆਂ ਚੋਣਾਂ ਹੀ ਆ ਜੀ। ਬਲਜੀਤ ਸਿੰਘ ਦਾਦੂਵਾਲ ਨੂੰ ਇਹ ਦੱਸਿਆ ਜਾ ਰਿਹਾ ਕਿ ਇੱਦਾਂ ਜਿਹੜਾ ਜੀ ਕਰਕੇ ਹਰਿਆਣੇ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਧੀ ਹਮਾਇਤ ਤੇ ਫਿਰ ਆਹ ਜਿਹੜੀ ਹੈ ਜੀ ਉਹ ਭੁਗਤਣੀ ਪੈ ਸਕਦੀ ਹੈ। ਬਲਜੀਤ ਸਿੰਘ ਦਾਦੂਵਾਲ ਨੂੰ ਸ਼ਹਿ ਜਿਹੜੀ ਸੀ ਉਹ ਵੀ ਦਿੱਤੀ ਤਾਂ ਇਸ ਟਾਈਮ ਅਕਾਲੀ ਸਰਕਾਰ ਨਹੀਂ ਹੈ ਨਾ ਜੀ, ਅਕਾਲੀ ਸਰਕਾਰ ਨੇ ਹੀ ਉਹਨੂੰ ਉਭਾਰਿਆ ਸੀਗਾ ਜਦੋਂ ਉਹਨੂੰ ਲੱਗਿਆ ਸੀਗਾ ਕਿ ਸਰਸੇ ਵਾਲਾ ਦੂਜੇ ਪਾਸੇ ਕਿਵੇਂ ਜਿਹੜਾ ਜੀ ਭੁਗਤ ਜਾਵੇ। ਤਾਂ ਉਹਨਾਂ ਦੀ ਭੁਗਤ ਸਵਾਰਨ ਦੇ ਵਾਸਤੇ ਦਾਦੂਵਾਲ ਜਿਹੜਾ ਉਭਾਰਿਆ ਗਿਆ ਸੀਗਾ। ਜਦੋਂ ਉਹਨਾਂ ਦਾ ਉਹ ਮਸਲਾ ਹੱਲ ਹੋ ਗਿਆ, ਉੱਧਰੋਂ ਕੋਈ ਸਮਝੌਤਾ ਹੋ ਗਿਆ ਤੇ ਫਿਰ ਬਲਜੀਤ ਸਿੰਘ ਦਾਦੂਵਾਲ ਦੀ ਲੋੜ ਨਹੀਂ ਰਹੀ। ਬਲਜੀਤ ਸਿੰਘ ਦਾਦੂਵਾਲ ਨੇ ਵੀ ਇਹ ਸੋਚਿਆ ਜੀ ਕਿ ਹੁਣ ਇੱਧਰ ਤਾਂ ਹੈ ਨਹੀਂ, ਹਰਿਆਣੇ ਵਾਲੀ ਸਾਈਡ ਦੇ ਉੱਤੇ ਚੱਲਦੇ ਆ, ਉੱਧਰ ਉਹਨੂੰ ਐਡਹੌਕ ਕਮੇਟੀ ਦੇ ਵਿੱਚ ਵੀ ਲੈ ਲਿਆ ਗਿਆ। ਬਸ ਇਹੀ ਚੀਜ਼ ਜਿਹੜੀ ਸੀ ਉਹ ਬਰਦਾਸ਼ਤ ਨਹੀਂ ਹੋਈ, ਉਹਨੂੰ ਪੁਰਾਣੇ ਜਿਹੜੇ ਕੇਸ ਸੀਗੇ ਉਹਨਾਂ ਦੇ ਵਿੱਚ ਕਾਬੂ ਕਰ ਲਿਆ ਗਿਆ ਔਰ ਉਹਦੀ ਜ਼ਮਾਨਤ ਵੀ ਹੋ ਗਈ। ਜਦੋਂ ਜ਼ਮਾਨਤ ਹੋਣ ਤੋਂ ਬਾਅਦ ਉਹਨੂੰ ਰਿਹਾ ਕਰਨ ਦੇ ਜਿਹੜੇ ਹੁਕਮ ਸੀਗੇ ਉਹ ਆ ਗਏ ਤਾਂ ਅਜੇ ਰਿਹਾਈ ਹੋ ਰਹੀ ਸੀਗੀ। ਇੱਕ ਬੜੀ ਗਿਣੇ ਮਿੱਥੇ ਜਿਹੜਾ ਸੀਗਾ ਜੀ ਸਾਰੇ ਕੁਛ ਦੇ ਨਾਲ ਡਿਊਟੀ ਦੇ ਵਿੱਚ ਉਹਨੂੰ ਬਾਹਰ ਨਿਕਲਣ ਦਿੱਤਾ ਗਿਆ। ਉੱਥੋਂ ਜਿਹੜਾ ਸੀਗਾ ਜੀ ਉਹਨੂੰ ਫਿਰ ਵਾਪਸ ਜਿਹੜਾ ਜੀ ਉਹ ਲੈ ਗਈ ਪੁਲਿਸ, ਗ੍ਰਿਫਤਾਰ ਕਰਕੇ ਇੱਕ ਮੈਜਿਸਟਰੇਟ ਜਿਹੜਾ ਔਨ ਡਿਊਟੀ ਸੀ ਉਹਨੂੰ ਜੇਲ੍ਹ ਦੇ ਵਿੱਚ ਸੱਦਿਆ ਗਿਆ। 107-51 ਜਿਹੜੀ ਹੈ ਜੀ ਐਵੇਂ ਛੋਟੀ ਦੀ ਧਾਰਾ ਜੀ ਇਹਦੀ ਜ਼ਮਾਨਤ ਜਿਹੜੀ ਹੈ SDM ਵੀ ਲੈ ਲੈਂਦਾ, ਪਰ ਕਿਉਂਕਿ ਸਪੈਸ਼ਲੀ ਤੌਰ ਦੇ ਉੱਤੇ ਜਦ ਸੱਦਿਆ ਗਿਆ 16 ਅਕਤੂਬਰ ਤੱਕ ਮੁੜ ਕੇ ਜਿਹੜਾ ਜੀ ਉਹਨੂੰ ਜੇਲ੍ਹ ਭੇਜਤਾ। 15 ਨੂੰ ਵੋਟਾਂ ਜਿਹੜੀਆਂ ਨੇ ਉਹ ਹਰਿਆਣੇ ਦੇ ਵਿੱਚ ਪੈਣੀਆਂ ਨੇ। ਇਸ ਲੈਵਲ ਤੱਕ ਜਿਹੜਾ ਜੀ ਜਿਹੜੀ ਇਨੈਲੋ ਆ ਉਹਨੂੰ ਬਚਾਉਣ ਦੇ ਵਾਸਤੇ ਕੰਮ ਕੀਤਾ ਜਾ ਰਿਹਾ ਕਿ ਹਾਲਾਂਕਿ ਜੇ ਦਾਦੂਵਾਲ ਨੂੰ ਛੱਡ ਵੀ ਦਿੰਦੇ ਇੱਕ ਅੱਧੀ ਸੀਟ ਦੇ ਉੱਤੇ ਉਹਦਾ ਅਸਰ ਜਿਹੜਾ ਹੋ ਸਕਦਾ ਹੈ ਕਿ ਉਹ ਚੋਣ ਪ੍ਰਚਾਰ ਕਰਦਾ ਕਿੰਨਾ ਕੁ ਕਰ ਲੈਂਦਾ 4-5 ਦਿਨਾਂ 'ਚ। ਪਰ ਮੁਸ਼ਕਿਲ ਇਹ ਹੈ ਕਿ ਕਹਿੰਦੇ ਨਾ ਜੀ ਦੁੱਧ ਦਾ ਸੜਿਆ ਹੋਇਆ ਲੱਸੀ ਵੀ ਫੂਕ ਕੇ ਪੀਂਦਾ ਜੀ। ਬਿਲਕੁਲ। ਤੇ ਅਖੀਰ ਦੇ ਵਿੱਚ ਅੱਜ ਨਵਾਂ ਕੁਛ ਇਸ ਤਰ੍ਹਾਂ ਦੀ ਕਿ ਭੱਠਲ ਜੀ ਜਿਹੜੇ ਸੰਕੇਤ ਕਰਦੀ ਬਣਦੀ ਜਾਪ ਰਹੀ ਫੇਰ ਪ੍ਰਧਾਨ ਮੀਆਂ। ਭੱਠਲ ਜੀ ਜਿਹੜੇ ਸੰਕੇਤ ਕਰਦੀ ਬਣਦੀ ਜਾਪ ਰਹੀ ਫੇਰ ਪ੍ਰਧਾਨ ਮੀਆਂ। ਕੀਤੀ ਬਰਥਡੇ ਪਾਰਟੀ ਜਦੋਂ ਭੱਠਲ ਉਹਦੇ ਘਰ ਨੂੰ ਗਿਆ ਕਪਤਾਨ ਮੀਆਂ। ਨਾਲੇ ਗਿਆ ਉਹ ਲੈ ਕੇ ਕੇਕ ਵਧੀਆ, ਛੋਟੀ ਭੈਣ ਦਾ ਕਰਨ ਸਨਮਾਨ ਮੀਆਂ। ਗੇੜਾ ਦਿੱਲੀ ਦਾ ਮਾਰ ਜਾਂ ਆਈ ਬੀਬੀ ਹੋ ਗਈ ਰਾਜ਼ੀ ਹੈ ਹਾਈ ਕਮਾਨ ਮੀਆਂ। ਸਿਰੇ ਜਿੱਦਣ ਹਰਿਆਣੇ ਦੇ ਚੋਣ ਲੱਗੂ ਅਗਲੇ ਦਿਨ ਇਹ ਆ ਫਰਮਾਨ ਜਾਣਾ। ਸਿਰੇ ਜਿੱਦਣ ਹਰਿਆਣੇ ਦੀ ਚੋਣ ਲੱਗੂ ਅਗਲੇ ਦਿਨ ਇਹ ਆ ਫਰਮਾਨ ਜਾਣਾ ਹੈ। ਉਸ ਦਿਨ ਬਾਜਵੇ ਸਾਬਕਾ ਬਣ ਜਾਣਾ ਹੈ, ਲੱਗਦਾ ਬੀਬੀ ਨੇ ਬਣ ਪ੍ਰਧਾਨ ਜੀ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।